ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आयां नूं प्रोग्राम सचो सच विच बहुत शुक्रिया जी। डॉक्टर साहब अज 22 अगस्त 2017 7 भादो नानक शाही संमत 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਈਏ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਅੱਜ ਦੀ ਜਿਹੜੀ ਵਿਚਾਰ ਚਰਚਾ ਕਰਨ ਤੋਂ ਪਹਿਲਾਂ ਅਸੀਂ ਵੀਕਐਂਡ ਜਾਣਨਾ ਚਾਹਾਂਗੇ। ਕੱਲ ਦਾ ਜੋ ਆਪਾਂ ਸਕਿਪ ਕੀਤਾ ਪ੍ਰੋਗਰਾਮ, ਉਹਦੀ ਵਜ੍ਹਾ ਤੇ ਸਾਡੇ ਦਰਸ਼ਕ ਜਾਣਦੇ ਨੇ ਕਿ ਅਸੀਂ ਕਿਉਂ ਨਹੀਂ ਕੱਲ ਪ੍ਰੋਗਰਾਮ ਕੀਤਾ। ਜੀ ਡਾਕਟਰ ਸਾਹਿਬ, ਵੀਕਐਂਡ ਤੋਂ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਦੇਖੋ ਵੀਕਐਂਡ ਦਾ ਪ੍ਰੋਗਰਾਮ ਜਿਵੇਂ ਅਸੀਂ ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਦੱਸਿਆ ਸੀ, ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਵੱਲੋਂ 7ਵਾਂ ਨਗਰ ਕੀਰਤਨ ਸੀ ਜੀ। ਸੋ ਸਾਡੀ ਸਾਰੀ ਟੀਮ ਨੇ ਉਸ ਨੂੰ ਕਵਰ ਵੀ ਕੀਤਾ ਔਰ ਉਹ ਇੱਕ ਆਪਣੇ ਆਪ ਦੇ ਵਿੱਚ ਅਲੌਕਿਕ ਨਜ਼ਾਰਾ ਹੁੰਦਾ ਹੈ ਜਦੋਂ 5 ਨਿਸ਼ਾਨਚੀਆਂ ਔਰ 5 ਨਗਾਰੇ ਵਾੜੇ ਔਰ 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਹੈ ਉਹ ਆਉਂਦਾ ਹੈ ਔਰ ਜਿਸ ਅੰਦਾਜ਼ ਦੇ ਵਿੱਚ ਫਿਰ ਸਾਰੇ ਹੀ ਨਗਰ ਕੀਰਤਨਸ਼ਾਲਾ ਕਾਫੀ ਗਰਮ ਦਿਨ ਸੀ, ਲੇਕਿਨ ਇਹਦੇ ਬਾਵਜੂਦ ਬੜੇ ਉਤਸ਼ਾਹ ਦੇ ਨਾਲ ਸਿੱਖ ਸੰਗਤਾਂ ਨੇ ਇਸ ਦੇ ਵਿੱਚ ਸ਼ਮੂਲੀਅਤ ਕੀਤੀ ਔਰ ਸਾਡੇ ਲਈ ਤਾਂ ਇਹ ਵੀ ਹੋਰ ਵੀ ਅਹਿਮ ਹੁੰਦਾ ਹੈ ਕਿ ਜਿੱਥੇ ਅਸੀਂ ਧਾਰਮਿਕ ਦਿਨ ਨੂੰ ਯਾਦ ਕਰਦੇ ਹਾਂ ਔਰ ਇਹ ਸੱਚਮੁੱਚ ਇੱਕ ਮੁਬਾਰਕ ਦਿਨ ਹੈ। ਬੇਸ਼ੱਕ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਪਹਿਲਾ ਪ੍ਰਕਾਸ਼ ਆਦਿ ਗੁਰੂ ਗ੍ਰੰਥ ਸਾਹਿਬ ਜੀ ਦਾ 1 ਸਤੰਬਰ 1604 ਨੂੰ ਹਰਿਮੰਦਰ ਸਾਹਿਬ ਵਿਖੇ ਹੋਇਆ ਸੀ। ਗੁਰੂ ਅਰਜਨ ਸਾਹਿਬ ਨੇ ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਪੂਰਾ ਜਿਹੜਾ ਸਰੋਵਰ ਦੀ ਸੇਵਾ ਹੈ ਉਹ ਪੂਰਨ ਤਾਲ ਖਟਾਇਆ, ਅੰਮ੍ਰਿਤਸਰ ਵਿੱਚ ਜੋਤ ਜਗਾਵੇ ਚੌਥੇ ਪਾਤਸ਼ਾਹ ਨੇ ਉਸ ਨੂੰ ਜਿਹੜਾ ਚੱਕ ਰਾਮਦਾਸ ਕਰਕੇ ਟਾਊਨ ਵੀ ਸੀ ਔਰ ਅੰਮ੍ਰਿਤ ਸਰੋਵਰ ਜਿਸ ਦਾ ਨਾਂ ਹੀ ਅੰਮ੍ਰਿਤ ਸਰੋਵਰ ਦੇ ਨਾਂ ਦੇ ਉੱਤੇ ਬਾਅਦ 'ਚ ਸ਼ਹਿਰ ਦਾ ਨਾਂ ਅੰਮ੍ਰਿਤਸਰ ਬਣ ਗਿਆ ਔਰ ਗੁਰੂ ਅਰਜਨ ਸਾਹਿਬ ਨੇ ਸਾਈਂ ਮੀਆਂ ਮੀਰ ਤੋਂ ਨੀਂਹ ਪੱਥਰ ਰਖਵਾ ਕੇ ਫਿਰ ਹਰਿਮੰਦਰ ਸਾਹਿਬ ਦੀ ਜਿਹੜੀ ਸਾਰੀ ਆਲਾ ਦੁਆਲਾ ਉਹਦੀ ਕੰਸਟਰਕਸ਼ਨ ਜਿਹੜੀ ਹੈ ਉਹ ਮੁਕੰਮਲ ਕਰਾਈ। ਕਈ ਵਾਰੇ ਉਸ ਨੂੰ ਲੱਗੇ ਔਰ ਉਸ ਦੇ ਵਿੱਚ ਸਾਰਿਆਂ ਨੇ ਹਿੰਦੂ ਮੁਸਲਮਾਨ ਸਾਰੇ ਉਹਨਾਂ ਨੇ ਬਿਨਾਂ ਕਿਸੇ ਜਿਹੜਾ ਹੈ ਉਹ ਜ਼ਾਤ ਔਰ ਕਿਸੇ ਵਖਰੇਵੇਂ ਦੇ ਉਹਨਾਂ ਸਭ ਨੂੰ ਮੌਕਾ ਮਿਲਿਆ ਔਰ ਹਰਿਮੰਦਰ ਸਾਹਿਬ ਦੇ 4 ਦਰਵਾਜ਼ੇ ਆਪਣੇ ਆਪ ਦੇ ਵਿੱਚ ਹੀ ਇਸ ਗੱਲ ਦੀ ਸਾਖੀ ਸਨ ਕਿ ਇਹ ਦਰ ਕਬੀਰ ਜਹ ਦਰ ਆਵਤ ਜਾਤੇ ਹੈ ਹਟਕੈ ਨਾਹੀਂ ਕੋਏ ਸੋ ਦਰ ਕੈਸੇ ਛੋਡੀ ਹੈ ਜੋ ਦਰ ਐਸਾ ਹੋਏ ਕਿ ਚਾਰੋਂ ਦਿਸ਼ਾਵਾਂ ਦੇ ਲੋਕਾਂ ਲਈ, ਚਾਰੋਂ ਵਰਨਾਂ ਦੇ ਲੋਕਾਂ ਲਈ ਔਰ ਸਾਈਂ ਮੀਆਂ ਮੀਰ ਤੋਂ ਨੀਂਹ ਰਖਵਾਉਣ ਦਾ ਮਤਲਬ ਸੀ ਜਿੱਥੇ ਇੱਕ ਤੌਹੀਦ ਪ੍ਰਸਤ ਇੱਕ ਰੱਬ 'ਚ ਯਕੀਨ ਰੱਖਣ ਵਾਲੀਆਂ 2 ਕੌਮਾਂ ਦੀ ਸਾਂਝ ਸੀ, ਉੱਥੇ ਇਹ ਉਸ ਬ੍ਰਾਹਮਣਵਾਦ ਦੇ ਕਨਸੈਪਟ ਨੂੰ ਜਿਹਨੇ ਕਿ ਮੁਸਲਮਾਨਾਂ ਨੂੰ ਮਲੇ ਚਲਾਉਂਦੇ ਸੀ ਉਹਨਾਂ ਦੇ ਹੱਥ ਦਾ ਛੋਇਆ ਪਾਣੀ ਤੱਕ ਪੀਣਾ ਜਿਹੜਾ ਹੈ ਉਹਨੂੰ ਉਹ ਰਿਜੈਕਟ ਕਰਦੇ ਸੀ ਔਰ ਕਿੱਥੇ ਜਿਹੜਾ ਸਾਡਾ ਸੈਂਟਰਲ ਪਲੇਸ ਗੁਰੂ ਅਰਜਨ ਸਾਹਿਬ ਇਸ ਧਰਤੀ ਤੇ ਪ੍ਰਗਟ ਕਰਦੇ ਨੇ ਜਿਹਦਾ ਨਾਂ ਹੀ ਉਹਨਾਂ ਨੇ ਰੱਬ ਦਾ ਘਰ ਰੱਖਿਆ। ਇਸ ਗੱਲ ਦਾ ਧਿਆਨ ਰਹੇ ਬਹੁਤ ਵਾਰ ਜਦੋਂ ਅਸੀਂ ਮੰਦਰ ਸ਼ਬਦ ਇਸਤੇਮਾਲ ਕਰਦੇ ਤੇ ਮੰਦਰ ਅਜੋਕੇ ਸੈਂਸ ਦੇ ਵਿੱਚ ਬਹੁਤ ਵਾਰ ਹਿੰਦੂ ਜਾਂ ਬੁੱਧਿਸਟ ਜਿੱਥੇ ਮੂਰਤੀਆਂ ਰੱਖੀਆਂ ਨੇ ਜਾਂ ਸਟੈਚੂ ਰੱਖੇ ਨੇ ਉਹਦੇ ਲਈ ਇਸਤੇਮਾਲ ਹੁੰਦਾ ਹੈ। ਪੁਰਾਤਨ ਪੰਜਾਬੀ ਦੇ ਵਿੱਚ ਘਰ ਦੇ ਲਈ ਸ਼ਬਦ ਮੰਦਰ ਸੀ ਔਰ ਅਜੇ ਵੀ ਕਈ ਬਜ਼ੁਰਗ ਮਾਝੇ ਦੇ ਵਿੱਚ ਇਹ ਤੁਹਾਨੂੰ ਦੇਣਗੇ ਕਿ ਚਲੋ ਤੁਹਾਡਾ ਸੋਹਣਾ ਮੰਦਰ ਬਣ ਗਿਆ ਜਦੋਂ ਤੁਸੀਂ ਚੰਗਾ ਘਰ ਬਣਾਉਂਦੇ ਹੋ ਤੇ ਉਦਘਾਟਨ ਲਈ ਜਿਹਨੂੰ ਚੱਠ ਕਹਿੰਦੇ ਨੇ ਉਸ ਤੋਂ ਤੁਸੀਂ ਸੱਦਦੇ ਹੋ ਤੇ ਕਈ ਇਸ ਕਿਸਮ ਦਾ ਕਿਉਂਕਿ ਔਰ ਗੁਰਬਾਣੀ ਦੇ ਵਿੱਚ ਇਸ ਤੇ ਐਂਪਲ ਸਬੂਤ ਨੇ। ਸੋ ਜਦੋਂ ਇਹਦਾ ਨਾਂ ਹਰੀ ਮੰਦਰ ਹੈ ਤੇ ਰੱਬ ਦਾ ਘਰ ਔਰ ਇਸ ਰੱਬ ਦੇ ਘਰ ਦੇ 4 ਦਰਵਾਜ਼ੇ ਔਰ ਹਰ ਇੱਕ ਦੇ ਲਈ ਖੁੱਲ੍ਹਾ ਸੋ ਜ਼ਾਹਰ ਹੈ ਦੂਸਰੇ ਪਾਸੇ ਜਿਹੜਾ ਵੱਡਾ ਪ੍ਰੋਜੈਕਟ ਮਨੁੱਖਤਾ ਦੇ ਕਲਿਆਣ ਲਈ ਔਰ ਆਉਣ ਵਾਲੀ ਜਿਹੜੀ ਹੈ ਸਾਰੀ ਉਸ ਭਵਿੱਖ ਦੀ ਗੱਲ ਨੂੰ ਮੱਦੇਨਜ਼ਰ ਰੱਖਦੇ ਹਾਂ ਕਿਉਂਕਿ ਅਸੀਂ ਦੇਖਦੇ ਹਾਂ ਕਿ ਗੁਰੂ ਨਾਨਕ ਸਾਹਿਬ ਤੋਂ 5ਵੇਂ ਪਾਤਸ਼ਾਹ ਤੱਕ ਪਹੁੰਚਦੇ ਹਾਂ ਬਹੁਤ ਸਾਰੀ ਨਕਲੀ ਬਾਣੀ ਜਿਸ ਦੇ ਨਾਲ ਨਾਨਕ ਸ਼ਬਦ ਲਾ ਕੇ
ਉਹ ਭਾਵੇਂ ਪ੍ਰਿਥੀ ਚੰਦ ਦੇ ਆਪਣੇ ਟੱਬਰ ਵੱਲੋਂ ਸੀ, ਮਿਹਰਬਾਨ ਵੱਲੋਂ ਸੀ ਜਾਂ ਥਾਓ ਥਾਈ। ਅੱਜ ਵੀ ਬਹੁਤ ਵਾਰ ਜਿਵੇਂ ਹੁਣ ਉਹ ਦੱਸਣ ਲੱਗਾ ਵੀ ਜਿਹੜੀਆਂ ਅਸੀਂ ਕਈ ਵਾਰੀ ਟਰੱਕਾਂ ਤੇ ਜਾਂ ਵੈਨਾਂ ਟੈਂਪੂਆਂ ਦੇ ਪਿੱਛੇ ਲਿਖੀਆਂ ਲਾਈਨਾਂ ਪੜ੍ਹਦੇ ਆ ਜਿਨ੍ਹਾਂ ਨਾਲ ਨਾਨਕ ਸ਼ਬਦ ਲੱਗਾ ਹੁੰਦਾ ਹੈ, ਉਹਨਾਂ ਚੋਂ 70-80% ਗੁਰਬਾਣੀ ਨਹੀਂ, ਪਰ ਇੱਕ ਚਲਨ ਹੋ ਗਿਆ ਸੀ ਕਿ ਵੀ ਨਾਨਕ ਲਾ ਕੇ, ਹੁਣ ਜਿਵੇਂ ਕਈਆਂ ਤੇ ਲਿਖਿਆ ਹੋਏਗਾ ਕਿ ਨਾਨਕ ਨੀਵਾਂ ਜੋ ਚੱਲੇ ਲੱਗੇ ਨਾ ਤਾਤੀ ਵਾਹ, ਕਿਸੇ ਨੂੰ ਲੱਗੇਗਾ ਕਿ ਜੀ ਇਹ ਗੁਰਬਾਣੀ ਨਹੀਂ। ਇਸੇ ਤਰ੍ਹਾਂ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਲੱਗੇਗਾ ਜੀ ਗੁਰਬਾਣੀ ਨਹੀਂ। ਸੋ ਇੱਕ ਪਾਸੇ ਇਹ ਪਾਠ ਸੀ, ਦੂਸਰੇ ਪਾਸੇ ਜ਼ਾਹਰ ਹੈ ਕਿ ਮਨੁੱਖਤਾ ਦਾ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਉਹ ਸਾਰਾ ਖਜ਼ਾਨਾ ਦੇਖਦੇ ਹਾਂ, ਔਰ ਇਸ ਨੂੰ ਗੁਰੂ ਅਰਜਨ ਸਾਹਿਬ ਨੇ ਫਰਮਾਇਆ ਸੀ, ਬਾਣੀ ਤਾਂ ਗੁਰੂ ਨਾਨਕ ਸਾਹਿਬ ਦੇ ਨਾਲ ਹੀ ਗੁਰੂ ਰੂਪ ਹੈ, ਔਰ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜਦੋਂ ਅਸੀਂ ਪੜ੍ਹਦੇ ਹਾਂ। ਸੋ ਜਿਹੜਾ ਬਾਣੀ ਦਾ ਜਾਂ ਗੁਰੂ ਨਾਨਕ ਸਾਹਿਬ ਦਾ ਆਪਣਾ ਗੁਰੂ ਸ਼ਬਦ ਗੁਰੂ ਹੈ, ਉਹ ਤਾਂ ਸ਼ਬਦ ਦਾ ਸਿਧਾਂਤ ਗੁਰੂ ਨਾਨਕ ਸਾਹਿਬ ਦੇ ਨਾਲ ਸਥਾਪਿਤ ਹੋ ਜਾਂਦਾ ਹੈ। ਔਰ ਇਹੀ ਗੱਲ ਜਦੋਂ ਸਿੱਧਾ ਨੇ ਵੀ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਸੀ ਕਿ ਸਿੱਧ ਪੁੱਛਣ ਸੁਣ ਬਾਲਿਆ, ਕੌਣ ਸ਼ਕਤ ਤੁਧ ਇੱਥੇ ਲਿਆਈ, ਬਾਬਾ ਆਖੇ ਨਾਥ ਜੀ ਬਾਜੋਂ ਸੱਚੇ ਨਾਮ ਦੇ ਹੋਰ ਸਖਤ ਅਸਾਥੇ ਨਹੀਂ। ਕਿਉਂ ਕਹਿੰਦੇ ਨੇ ਵੀ ਤੁਸੀਂ ਇਹਨਾਂ ਪਹਾੜਾਂ ਤੇ ਚੜ੍ਹ ਆਏ ਹੋ ਕਿਹੜੀ ਤਾਕਤ ਦੇ ਨਾਲ। ਸੋ ਉਹਨਾਂ ਨੇ ਸੱਚੇ ਨਾਮ ਦੀ ਤਾਕਤ ਦੀ ਗੱਲ ਕੀਤੀ, ਸ਼ਬਦ ਦੀ ਗੱਲ ਕੀਤੀ, ਔਰ ਇਹੀ ਜਿਹੜਾ ਸ਼ਬਦ ਦਾ ਸਿਧਾਂਤ ਸੀ, ਇਸ ਨੂੰ ਗੁਰੂ ਅਰਜਨ ਸਾਹਿਬ ਨੇ ਜਦੋਂ ਅਸੀਂ ਆਦ ਬੀੜ ਦਾ ਜ਼ਿਕਰ ਕਰਦੇ ਹਾਂ ਤੇ ਇਹ ਉਹ ਬੀੜ ਹੈ ਜਿਹੜੀ ਗੁਰਦੁਆਰਾ ਰਾਮਸਰ ਸਾਹਿਬ ਦੇ ਮੁਕਾਮ ਤੇ ਗੁਰੂ ਅਰਜਨ ਸਾਹਿਬ ਨੇ ਜਿਹੜਾ ਉਹ ਭਾਈ ਗੁਰਦਾਸ ਜੀ ਤੋਂ ਲਿਖਵਾਈ, ਜਿਸ ਦੇ ਵਿੱਚ 5 ਗੁਰੂ ਸਾਹਿਬਾਨ ਦੀ ਬਾਣੀ, ਕਿਉਂਕਿ ਪੰਜੋਂ ਹੀ ਪਹਿਲੇ ਪਾਤਸ਼ਾਹਾਂ ਨੇ ਬਾਣੀ ਉਚਾਰੀ ਹੈ, ਔਰ ਉਸ ਦੇ ਨਾਲ 31 ਰਾਗਾਂ ਦੇ ਵਿੱਚ ਰਚੀ ਗਈ ਹੈ ਬਾਣੀ, ਜਿਸ ਦੇ ਵਿੱਚ ਉਹਨਾਂ ਭਗਤਾਂ ਦੀ ਬਾਣੀ ਵੀ ਜਿਹਨੂੰ ਬ੍ਰਾਹਮਣਵਾਦ ਨੇ ਸ਼ੂਦਰ ਬਣਾਇਆ ਹੋਇਆ ਸੀ, ਉਹ ਭਗਤ ਕਬੀਰ ਹੋਣ, ਭਗਤ ਰਵਿਦਾਸ ਜੀ ਹੋਣ, ਸਦਨਾ ਸੈਨ ਹੋਏ, ਧੰਨਾ ਹੋਏ, ਇਹ ਸਾਰੇ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਬਾਬਾ ਫਰੀਦ ਜੀ। ਔਰ ਇਹ ਗੱਲ ਫਿਰ ਅਹਿਮੀਅਤ ਵਾਲੀ ਹੈ ਕਿ ਇੱਕ ਪਾਸੇ ਸਾਈਂ ਮੀਆਂ ਮੀਰ ਵੀ ਨਹੀਂ ਰੱਖਦੇ ਨੇ, ਸੰਗੇ ਬੁਨਿਆਦ ਉਹਨਾਂ ਤੋਂ ਰਖਵਾਉਂਦੇ ਨੇ, ਔਰ ਬਾਬਾ ਫਰੀਦ ਸ਼ਕਰਗੰਜ ਜਿਹੜੇ ਕਿ ਗੁਰੂ ਨਾਨਕ ਸਾਹਿਬ ਤੋਂ ਲਗਭਗ 250 ਪੌਣੇ 300 ਸਾਲ ਪਹਿਲਾਂ ਹੋਏ, ਉਹਨਾਂ ਦਾ ਕਲਾਮ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ ਜਾਂਦਾ ਹੈ। ਔਰ ਇਹ ਆਪਣੇ ਆਪ ਦੇ ਵਿੱਚ, ਔਰ ਜਦੋਂ ਇਹ ਬੀੜ ਮੁਕੰਮਲ ਹੋ, ਇੱਧਰ ਹਰਮੰਦਰ ਸਾਹਿਬ ਮੁਕੰਮਲ ਹੋ ਚੁੱਕਾ ਹੈ, ਔਰ ਇਸ ਦੇ ਵਿੱਚ ਪਹਿਲਾ ਪ੍ਰਕਾਸ਼ ਕਰਨ ਤੋਂ ਪਹਿਲਾਂ ਜਿਹੜਾ ਅਸੀਂ ਦੇਖਦੇ ਹਾਂ ਗੁਰਦੁਆਰਾ ਰਾਮਸਰ ਸਾਹਿਬ ਤੋਂ ਜਿਹੜੀ ਆਦ ਬੀੜ ਹੈ ਗੁਰੂ ਗ੍ਰੰਥ ਸਾਹਿਬ ਦੀ, ਉਹ ਬਾਬਾ ਬੁੱਢਾ ਜੀ ਦੇ ਸੀਸ ਤੇ ਟਿਕਦੀ ਹੈ, ਸੁਭਾਇਮਾਨ ਹੁੰਦੇ ਆ। ਗੁਰੂ ਅਰਜਨ ਸਾਹਿਬ ਚੌਰ ਕਰਦੇ ਆ, ਆਪ ਜਿਹੜੇ ਨੇ ਨੰਗੇ ਪੈਰੀ ਤੁਰ ਕੇ ਆ ਰਹੇ ਨੇ, ਨਾਲ ਸਿੱਖ ਸੰਗਤਾਂ ਸ਼ਬਦ ਪੜ੍ਹਦੇ ਆਉਂਦੀਆਂ, ਔਰ ਇਹ ਸਾਡੇ ਨਗਰ ਕੀਰਤਨ ਦਾ ਆਗਾਜ਼ ਹੈ, ਇੱਥੋਂ ਇਹ ਪਰੰਪਰਾ ਸਾਡੀ ਸ਼ੁਰੂ ਹੁੰਦੀ ਹੈ। ਔਰ ਪਹਿਲਾ ਹੁਕਮਨਾਮਾ ਜਿਹੜਾ ਪ੍ਰਕਾਸ਼ ਕਰਨ ਤੋਂ ਬਾਅਦ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸੋ ਇਹ ਇਸ ਦਾ ਆਦ ਬੀੜ ਦਾ ਜਿਹੜਾ ਅੱਜ ਵੀ ਉਹ ਆਦ ਬੀੜ ਦਾ ਰੂਪ ਮੂਲ ਤੌਰ ਤੇ ਧੀਰ ਮਲੀਆਂ ਦੇ ਕੋਲ ਕਰਤਾਰਪੁਰ ਜਿਹੜਾ ਜਲੰਧਰ ਦੇ ਨੇੜੇ ਹੈ ਉੱਥੇ ਮੌਜੂਦ ਹੈ ਜੀ। 10ਵੇਂ ਪਾਤਸ਼ਾਹ ਨੇ ਫਿਰ ਦਮਦਮਾ ਸਾਹਿਬ ਵਿਖੇ ਉਸ ਆਦ ਬੀੜ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਪਿਤਾ ਦੀ ਬਾਣੀ ਸ਼ਾਮਲ ਕਰਕੇ, ਔਰ ਉਸ ਬੀੜ ਨੂੰ ਦਮਦਮੀ ਬੀੜ ਕਿਹਾ ਜਾਂਦਾ ਹੈ। ਤੇ ਜੋਤੀ ਜੋਤ ਸਮਾਨ ਤੋਂ ਪਹਿਲਾਂ ਹਜ਼ੂਰ ਸਾਹਿਬ ਦੇ ਮੁਕਾਮ ਤੇ ਜਿਹੜਾ ਅੱਜ ਮਹਾਰਾਸ਼ਟਰ ਦੇ ਵਿੱਚ ਹੈ, ਗੁਰੂ ਕਲਗੀਧਰ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਪੰਜ ਸਿੰਘ, ਔਰ ਇਹ ਹੁਕਮ ਕੀਤਾ ਪੰਥ ਨੂੰ ਕਿ ਜਦੋਂ ਅਸੀਂ ਗ੍ਰੰਥ ਔਰ ਪੰਥ ਦੀ ਗੱਲ ਕਰਦੇ ਹਾਂ ਤੇ ਗੁਰੂ ਸਾਹਿਬ ਨੇ ਇਹ ਫਰਮਾਇਆ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕਿ ਜਦੋਂ ਤੁਸੀਂ ਪੀਰੀ ਦੀ ਦੁਨੀਆ 'ਚ, ਸਪਿਰਿਚੁਅਲ ਰੂਹਾਨੀਅਤ ਦੀ ਦੁਨੀਆ 'ਚ ਜਦੋਂ ਵੀ ਤੁਸੀਂ ਰੱਬ ਨੂੰ ਮਿਲਣਾ ਚਾਹੁੰਦੇ ਹੋ, ਤੁਹਾਡੇ ਅੰਦਰ ਰੂਹਾਨੀਅਤ ਦੀ ਤਾਂਘ ਹੈ, ਤੇ ਫਿਰ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਲੇ, ਕਿ ਤੁਸੀਂ ਜਦੋਂ ਬਾਣੀ ਨੂੰ ਪੜ੍ਹੋਗੇ, ਬਾਣੀ ਤੁਹਾਨੂੰ ਜੀਵਨ ਦਾ ਡਿਸਪਲਿਨ ਦਿੰਦੀ ਹੈ ਜੀ, ਬਾਣੀ ਜੀਵਨ ਦਾ ਆਨੰਦ ਦਿੰਦੀ ਹੈ। ਔਰ ਇਸ ਬਾਣੀ ਦੇ ਵਿੱਚ ਕਿਉਂਕਿ ਸਮੁੱਚੇ ਗੁਰੂ ਗ੍ਰੰਥ ਸਾਹਿਬ 'ਚ ਸਿਰਫ ਤੇ ਸਿਰਫ ਰੱਬ ਦੀ ਸਿਫਤ ਸਲਾਹ ਹੈ, ਕੋਈ ਕਹਾਣੀਆਂ ਨਹੀਂ ਨੇ, ਉਸ ਦੇ ਵਿੱਚ ਸਿਰਫ ਤੇ ਸਿਰਫ ਜਿਹੜਾ ਰੱਬ ਦੇ ਸੈਂਕੜਿਆਂ ਨਾਂ, ਉਹ ਰਾਮ ਵੀ ਹੈ, ਖੁਦਾ ਵੀ ਹੈ, ਅੱਲਾ ਵੀ ਹੈ, ਕ੍ਰਿਸ਼ਨ ਵੀ ਹੈ, ਰੱਬ ਵਾਚਕ। ਔਰ ਇਸ ਗੱਲ ਨੂੰ ਬਾਰ-ਬਾਰ ਦੁਹਰਾਇਆ ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਇਸ ਨੂੰ ਬਾਰ-ਬਾਰ ਦੁਹਰਾਇਆ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ ਇੱਕੋ ਹੈ। ਔਰ ਇਸ ਗੱਲ ਨੂੰ ਤੇ ਦ੍ਰਿੜ ਕਰਵਾਇਆ ਕਿ ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ
ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸੋ ਜਿੱਥੇ ਇੱਕ ਰੱਬ ਦੇ ਵਿੱਚ ਯਕੀਨ ਦੀ ਗੱਲ ਔਰ ਇੱਕ ਰੱਬ ਦੇ ਨਾਲ ਜੁੜਨ ਦੀ ਗੱਲ ਹੈ, ਉੱਥੇ ਰੱਬ ਦੀ ਸਾਜੀ ਸਾਰੀ ਕਾਇਨਾਤ ਦੇ ਨਾਲ, ਕੁਦਰਤ ਦੇ ਨਾਲ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਰੱਖਿਆ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ। ਅਸੀਂ ਇਹ ਦੇਖਦੇ ਹਾਂ ਕਿ ਵੀ ਇਹ ਸੱਚ ਹੈ। ਲੋ ਸਾਰੇ ਆਈਲੈਂਡ, ਸਾਰੇ ਕੰਟੀਨੈਂਟ, ਸਾਰੀਆਂ ਗੈਲੈਕਸੀਜ਼, ਜੋ ਕੁਝ ਵੀ ਤੂੰ ਬਣਾਇਆ। ਜਦੋਂ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਆਪ ਸੱਚ ਕੀਆ ਸਭ ਸੱਚ, ਤਿਸ ਸਤ ਤੇ ਸਗਲੀ ਉਤਪਤ, ਕਿ ਸੱਚ ਹੀ ਹੈ ਔਰ ਸੱਚ ਦੀ ਕ੍ਰੀਏਸ਼ਨ ਹੈ। ਔਰ ਇਹ ਸਾਰਾ ਉਸ ਹਿੰਦੂ ਥਾਟ ਨੂੰ ਰਿਜੈਕਟ ਕਰਦਾ ਸੀ, ਜਿਹੜਾ ਸੰਸਾਰ ਨੂੰ ਮਾਇਆ, ਛਲਾਵਾ, ਦੌੜ ਜਾਣਾ, ਸੰਨਿਆਸੀ ਹੋ ਜਾਣਾ, ਘਰ-ਬਾਰ ਛੱਡ ਦੇਣਾ, ਗ੍ਰਸਤ ਛੱਡ ਦੇਣਾ। ਗੁਰੂ ਸਾਹਿਬ ਨੇ ਫਰਮਾਇਆ ਨਹੀਂ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ। ਜੇ ਰੱਬ ਨੇ ਇਹ ਦੁਨੀਆ ਬਣਾਈ ਹੈ ਤੇ ਸੱਚ ਦੀ ਕੁੱਖ ਚੋਂ ਕੂੜ ਜਨਮ ਨਹੀਂ ਲੈਂਦਾ, ਝੂਠ ਜਨਮ ਨਹੀਂ ਲੈਂਦਾ। ਸੋ ਇਹ ਜਿਹੜਾ ਕਾਨਸੈਪਟ ਗੁਰੂ ਗ੍ਰੰਥ ਔਰ ਗੁਰੂ ਪੰਥ ਦਾ, ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਇਹ ਫਰਮਾਇਆ ਕਿ ਮੇਰੀ ਰੂਹ, ਮੇਰੀ ਆਤਮਾ ਗੁਰੂ ਗ੍ਰੰਥ ਸਾਹਿਬ 'ਚ ਹੈ ਔਰ ਮੇਰਾ ਵਜੂਦ ਪੰਥ ਦੇ ਵਿੱਚ ਹੈ। ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਣ ਕੋ ਪ੍ਰਾਣ, ਖਾਲਸਾ ਮੇਰੋ ਮੈਂ ਖਾਲਸੇ ਕਾ, ਓਤ ਪੋਤ ਸਾਗਰ ਬੁੰਦੇਰੋ। ਜਿਵੇਂ ਸਮੁੰਦਰ ਦੇ ਵਿੱਚ ਪਾਣੀ ਦੀਆਂ ਬੂੰਦਾਂ ਇੱਕ ਦੂਸਰੇ ਦੇ ਵਿੱਚ ਰਚੀਆਂ ਮਿੱਚੀਆਂ ਨੇ, ਓਤ ਪ੍ਰੋਤ ਨੇ, ਇਵੇਂ ਮੈਂ ਖਾਲਸੇ ਦੇ ਵਿੱਚ ਵਸਿਆ ਹੋਇਆ। ਸੋ ਜ਼ਾਹਿਰ ਹੈ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਅਲੌਕਿਕ ਜਲਵਾ ਹੁੰਦਾ, ਸ਼ਰਧਾ ਤੁਸੀਂ ਦੇਖਦੇ ਹੋ ਕਿ ਭਾਈ ਕਿਵੇਂ ਉਸ ਨਗਰ ਕੀਰਤਨ ਦੇ ਅੱਗੇ ਵੀ ਪਾਣੀ ਛਿੜਕਿਆ ਜਾ ਰਿਹਾ ਹੈ, ਸ਼ਰਧਾਵਾਨ ਝਾੜੂ ਲੈ ਕੇ ਜਿਹੜਾ ਉਸ ਦੀ ਜਿਹੜਾ ਸਫਾਈ ਕਰ ਰਹੇ ਨੇ, ਔਰ ਹਰ ਕੋਈ ਸਾਰੇ ਰਸਤੇ 'ਚ ਮੁਫਤ ਫੂਡ, ਡਰਿੰਕਸ ਔਰ ਹਰ ਤਰ੍ਹਾਂ ਦੇ ਖਾਣੇ ਜਿਹੜੇ ਨੇ ਉਹ ਸਰਵ ਹੋ ਰਹੇ ਨੇ ਹਰ ਇੱਕ ਨੂੰ। ਇਹ ਨਹੀਂ ਕਿ ਉਹਨਾਂ ਲਈ ਹੁੰਦਾ, ਬਹੁਤ ਵਾਰੀ ਬਾਹਰਲਿਆਂ ਲਈ ਹੁੰਦਾ। ਇਹ ਵੀ ਵੱਖਰੀ ਗੱਲ ਹੈ ਵੀ ਕਈ ਝੋਲਾ ਹੀ ਭਰ ਰਹੇ ਹੁੰਦੇ ਨੇ ਇਕੱਠੇ ਕਰਕੇ ਸਾਰੇ, ਪਰ ਇਸ ਲੰਗਰ ਦੇ ਵਿੱਚ ਵੀ ਕਦੇ ਤੋਟ ਨਹੀਂ ਆਉਂਦੀ। ਔਰ ਜਿਹੜੀ ਸਪਿਰਿਟ ਹੈ ਕਿ ਭਾਈ ਇਸ ਰੱਬ ਦੀ ਕਾਇਨਾਤ ਦੇ ਵਿੱਚ ਕੋਈ ਭੁੱਖਾ ਨਾ ਸਵੇਂ, ਹਰ ਇੱਕ ਦੀ ਹਰ ਲੋੜ ਪੂਰੀ ਹੋਏ। ਔਰ ਨਗਰ ਕੀਰਤਨ 'ਚ ਦੂਸਰਾ ਜਲਵਾ ਗੁਰੂ ਪੰਥ ਦਾ ਵੀ, ਜਿਵੇਂ ਸਿੱਖਸ ਫਾਰ ਜਸਟਿਸ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਾਂਝੇ ਤੌਰ ਦੇ ਉੱਤੇ ਜਿਹੜੀ ਖਾਲਿਸਤਾਨ ਦੀ ਤਹਿਰੀਕ ਲਈ ਹੁਣ ਸਾਰੀਆਂ ਜਥੇਬੰਦੀਆਂ ਤੁਰੀਆਂ ਨੇ, ਇਹਨਾਂ ਦੇ ਫਲੋਟ ਦੇ ਮਗਰ ਹੀ ਅਸੀਂ ਰਹੇ ਜ਼ਿਆਦਾ ਸਮਾਂ। ਔਰ ਐਡਰੈਸ ਵੀ ਕੀਤਾ। ਕੱਲ ਤੁਸੀਂ ਐਬਸੈਂਸ ਪੁੱਛਿਆ ਕਿਉਂਕਿ ਮੈਨੂੰ ਇਹ ਲੱਗਦਾ ਸੀ ਕਿ ਵੀ ਇਹ ਇੰਨੀ ਇੰਪੋਰਟੈਂਟ ਇਵੈਂਟ ਹੈ ਐਤਵਾਰ ਦੀ ਜਿਹੜੀ ਹੋਈ ਹੈ ਕਿ ਇਹਨੂੰ ਇਮੀਡੀਏਟਲੀ ਸਾਨੂੰ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਈਏ। ਔਰ ਵੈਸੇ ਅਸੀਂ ਇਸ ਦੇ ਵਿੱਚ ਕੁਝ ਹੋਰ ਐਡ ਕਰਕੇ ਵੀ ਆਉਣ ਵਾਲੇ ਵੀਕਐਂਡ ਵੀ ਸੈਚਰਡੇ ਸੰਡੇ ਇਸ ਨੂੰ ਦਿਖਾਵਾਂਗੇ। ਸੋ ਇਹ ਕੁੱਲ ਮਿਲਾ ਕੇ ਚਾਰ ਚਫੇਰਾ ਖਾਲਿਸਤਾਨ ਜ਼ਿੰਦਾਬਾਦ ਸੀ। ਰੈਫਰੈਂਡਮ 2020 ਦੇ ਵੀ ਜਿਹੜੇ ਨੇ ਉਹ ਬਿਲ ਬੋਰਡ ਚਾਰ ਚਫੇਰੇ ਸੀ। ਔਰ ਸੰਗਤ ਨੂੰ ਮੈਨੂੰ ਵੀ ਐਡਰੈਸ ਕਰਨ ਦਾ ਮੌਕਾ ਮਿਲਿਆ, ਹੋਰ ਵੀ। ਔਰ TV 84 ਦੀ ਸਾਡੀ ਟੀਮ ਨੇ, ਤੁਸੀਂ ਵੀ ਐਜ਼ ਏ ਐਂਕਰ ਬਹੁਤ ਵਧੀਆ ਰੋਲ ਅਦਾ ਕੀਤਾ। ਔਰ ਸਾਡੇ ਬੱਚਿਆਂ ਨੇ ਜਿਹੜੇ TV 84 ਦੇ ਆਲਮੋਸਟ ਕੈਮਰਾਮੈਨ, ਉਹ ਸੌਖਾ ਨਹੀਂ ਹੁੰਦਾ ਜਦੋਂ ਕਿਤੇ ਸਪੀਡ ਹੈ, ਕਿਤੇ ਦੂਜਾ ਹੈ, ਥੱਲੇ ਗਰਮੀ ਹੈ। ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਫਲੋਟ ਤੇ ਜਾਣਾ ਹੈ, ਤੁਹਾਡੇ ਪੈਰਾਂ 'ਚ ਜੁੱਤੀ ਨਹੀਂ ਹੋਣੀ ਚਾਹੀਦੀ, ਫਿਰ ਤੁਸੀਂ ਕਿਵੇਂ ਉਸ ਸਾਰੇ ਨੂੰ ਕੈਚ ਕਰਨਾ, ਹਰ ਗਲਿੰਪਸ ਨੂੰ, ਕਿ ਕੋਈ ਤੁਸੀਂ ਮਿਸ ਨਾ ਕਰੋ। ਸੋ ਮੈਂ ਮੁਬਾਰਕਬਾਦ ਵੀ ਦਿੰਦਾ ਆਪਣੀ ਟੀਮ ਨੂੰ ਕਿ ਅਸੀਂ ਬੜੇ ਸੀਮਤ ਰਿਸੋਰਸਿਸ ਦੇ ਨਾਲ ਜਿਹੜਾ ਉਹ ਘੱਟੋ ਘੱਟ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਇਸ ਕਿਸਮ ਦੇ ਚੜ੍ਹਦੀ ਕਲਾ ਵਾਲੇ ਪ੍ਰੋਗਰਾਮ ਨੇ ਉਹ ਸਿੱਖ ਸੰਗਤਾਂ ਤੱਕ ਪਹੁੰਚਣ। ਔਰ ਹੁਣ ਸਾਡੀ ਵੱਡੀ ਗਿਣਤੀ, ਕਿਉਂਕਿ ਸਾਡੀ ਵਿਊਅਰਸ ਦੇ ਵਿੱਚ ਸਾਡੇ ਪਾਕਿਸਤਾਨੀ ਭਰਾ ਭੈਣਾਂ ਵੀ ਨੇ, ਸੋ ਜਦੋਂ ਪ੍ਰੋਗਰਾਮ ਚੱਲਦਾ ਵੀ ਹੈ ਬਹੁਤ ਸਾਰਿਆਂ ਵੱਲੋਂ ਕੰਪਲੀਮੈਂਟ ਵੀ ਹੁੰਦਾ ਔਰ ਬਹੁਤ ਸਾਰੇ ਸਮਝਣ ਦੀ ਕੋਸ਼ਿਸ਼ ਵੀ ਕਰਦੇ ਨੇ ਕਿ ਕਿਵੇਂ ਸਿੱਖੀ ਦੀਆਂ ਸਾਂਝਾਂ ਨੇ ਔਰ ਕਿਵੇਂ ਇਹ ਇੱਕ ਯੂਨੀਕ ਮਜ਼ਹਬ ਹੈ। ਔਰ ਜਿਵੇਂ ਕਾਮੈਂਟ 'ਚ ਲਿਖਿਆ ਸੀ ਕਿ ਵੀ ਅਸੀਂ ਜਦੋਂ ਤੱਕ ਇਹ TV ਤੇ ਨਹੀਂ ਸੀ ਦੇਖਦੇ, ਅਸੀਂ ਵੀ ਸਮਝਦੇ ਸੀ ਵੀ ਸਿੱਖ ਵੀ ਬੁੱਤ ਪ੍ਰਸਤ ਨੇ ਹਿੰਦੂਆਂ ਵਾਂਗ, ਕਿਉਂਕਿ ਇਸ ਕਿਸਮ ਦਾ ਪ੍ਰਚਾਰ ਹੈ। ਸੋ ਕਹਿਣ ਲੱਗੇ ਵੀ ਸਾਨੂੰ ਤਾਂ ਪਹਿਲੀ ਵਾਰ ਇਹ ਗੱਲ ਪਤਾ ਲੱਗੀ ਵੀ ਸਿੱਖ ਤੌਹੀਦ ਪ੍ਰਸਤ ਨੇ। ਤੌਹੀਦ ਇੱਕ ਰੱਬ ਦੇ ਕਾਨਸੈਪਟ ਨਾਲ, ਇਹ ਜਿਹੜਾ ਦੋਨਾਂ ਮਜ਼ਹਬਾਂ ਦਾ ਮੇਲ ਹੈ, ਇਹ ਹਾਲਾਂਕਿ ਜੇ ਕੋਈ ਬੁੱਤ ਪ੍ਰਸਤ ਹੈ, ਅਸੀਂ ਕੋਈ ਉਹਦਾ ਹੱਕ ਖੋਣ ਦੇ ਤਿਲਕ ਜੰਜੂ ਉਹਨਾਂ ਦੇ ਨੇ, ਉਹਦੇ 'ਚ ਵੀ ਅਸੀਂ ਫਰੀडम ਆਫ ਫੇਥ 'ਚ ਯਕੀਨ ਰੱਖਦੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖਿਜ਼ਮ ਔਰ ਇਸਲਾਮ ਦੀ ਜਿਹੜੀ ਤੌਹੀਦ ਦੀ ਸਾਂਝ ਹੈ, ਇੱਕ ਰੱਬ ਦੀ ਸਾਂਝ ਹੈ, ਇਹ ਸਾਡੇ ਇਸ ਸਾਰੇ
ਸਬੰਧਾਂ ਨੂੰ ਬੜਾ ਪੀੜਾ ਬਣਾਉਂਦੀ ਹੈ ਜੀ। ਪਰ ਜਦੋਂ ਅਸੀਂ ਇੱਕ ਪਾਸੇ ਅਮਰੀਕਾ ਜਾਂ ਦੁਨੀਆ ਭਰ 'ਚ ਹੋਰ ਥਾਵਾਂ ਤੇ ਵੀ ਇਸ ਸਾਰੇ ਹੀ ਪੀਰੀਅਡ ਦੇ ਵਿੱਚ ਸਮੁੱਚੇ ਸਾਲ ਦੇ ਕੈਲੰਡਰ 'ਚ ਹੁਣ ਥਾਂ ਮੌਕਿਆਂ ਦੇ ਉੱਤੇ ਨਗਰ ਕੀਰਤਨ ਹੁੰਦੇ ਨੇ। ਉਹ ਜੂਨ 84 ਦੇ ਘੱਲੂਘਾਰੇ ਦੀ ਯਾਦ ਹੁੰਦੀ ਹੈ, ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੀ ਯਾਦ ਹੁੰਦੀ ਹੈ, ਔਰ ਇਹਦੇ ਨਾਲ ਨਗਰ ਕੀਰਤਨ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਉੱਤੇ ਔਰ ਸੈਨ ਫਰਾਂਸਿਸਕੋ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਦੇ ਉੱਤੇ ਔਰ ਇੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਦਿਵਸ ਤੇ ਨਿਕਲਦੇ ਨੇ ਜੀ। ਪਰ ਹੁਣ ਅਸੀਂ ਆਪਣੀ ਧਰਤੀ ਵੱਲ ਨਜ਼ਰ ਮਾਰੀਏ ਔਰ ਅੱਜ ਜਿਹੜੀ ਖਬਰ ਪਿਛਲੇ 2 ਦਿਨ ਤੋਂ, ਕੱਲ ਕਿਉਂਕਿ ਅਸੀਂ ਪ੍ਰੋਗਰਾਮ ਨਹੀਂ ਕੀਤਾ, ਜੇ ਕੱਲ ਕੀਤਾ ਹੁੰਦਾ ਤਾਂ ਕੱਲ ਵੀ ਮੈਂ ਇਹੀ ਜਿਹੜਾ ਉਹ ਲੀਡਿੰਗ ਟੌਪਿਕ ਰੱਖਣਾ ਸੀ ਕਿ ਕਿਵੇਂ ਬੜੇ ਵਿਉਂਤਬੱਧ ਤਰੀਕੇ ਦੇ ਨਾਲ ਜਿਹੜਾ ਸਾਡੀ ਸਿੱਖ ਹਿਸਟਰੀ, ਔਰ ਇਹ ਇੱਕ ਬਿਊਟੀ ਰਹੀ। ਮੇਰੇ ਮਿੱਤਰ ਸ਼ੇਖ ਸਾਹਿਬ ਅਕਸਰ ਇਹ ਕਹਿੰਦੇ ਸੀ ਜਦੋਂ ਕੋਈ ਗੱਲ ਚੱਲਣੀ ਕਿ ਜੀ ਉੱਥੇ ਜਿਵੇਂ ਘੱਲੂਘਾਰਾ ਹੋਇਆ ਵੱਡਾ ਜਾਂ ਛੋਟਾ ਔਰ ਜੋ ਹੁੰਦੇ ਦੌਰ 'ਚ ਵੀ ਹੈ, ਤੇ ਉਹਨਾਂ ਨੇ ਕਹਿਣਾ ਵੀ ਮੈਨੂੰ ਇਹ ਗੱਲ ਬਹੁਤ ਚੰਗੀ ਲੱਗਦੀ ਹੈ ਕਿ ਜਿੱਥੇ ਕੋਈ ਐਸਾ ਦੁਖਾਂਤ ਵਾਪਰਿਆ ਹੁੰਦਾ ਜਾਂ ਤੁਹਾਡੇ ਸ਼ਹੀਦ ਨੇ, ਤੁਸੀਂ ਕੋਈ ਦੂਸਰਿਆਂ ਦੀ ਤਰ੍ਹਾਂ ਕੋਈ ਲੱਠ ਖੜੀ ਨਹੀਂ ਕਰ ਦਿੰਦੇ ਜਿਵੇਂ ਵੱਡਾ ਹੈ ਜਾਂ ਕੋਈ ਹੋਰ, ਤੁਸੀਂ ਗੁਰਦੁਆਰਾ ਬਣਾਉਂਦੇ ਹੋ ਜੀ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਲੱਠ ਜਾਂ ਦੂਜੇ ਤੀਜੇ ਮੈਮੋਰੀਅਲ ਬਣਦੇ ਨੇ ਇਹ ਡੈਡ ਹੁੰਦੇ ਨੇ ਔਰ ਇਹਨਾਂ ਚੋਂ ਤੁਹਾਨੂੰ ਉਦਾਸੀ ਵੀ ਨਿਕਲਦੀ ਹੈ ਔਰ ਇਸ ਚੋਂ ਕੋਈ ਬਹੁਤ ਕੁਝ ਨਹੀਂ ਹੁੰਦਾ, ਪਰ ਤੁਹਾਡੇ ਗੁਰਦੁਆਰੇ ਜਿਹੜੇ ਨੇ ਉਹ ਧੜਕਦੇ ਹੁੰਦੇ ਨੇ ਜ਼ਿੰਦਗੀ ਦੇ ਨਾਲ, ਕਿਉਂਕਿ ਜਿਹੜਾ ਉੱਥੇ ਆਂਦਾ ਵੀ ਹੈ ਜਿੱਥੇ ਤੁਸੀਂ ਯਾਦ ਵੀ ਕਰਦੇ ਹੋ ਆਪਣੇ ਗੁਰੂ ਸਾਹਿਬਾਨ ਨੂੰ, ਆਪਣੇ ਸ਼ਹੀਦਾਂ ਨੂੰ, ਉੱਥੇ ਗੁਰਦੁਆਰਾ ਸਥਾਪਿਤ ਹੋਣਾ ਜਿਹੜਾ ਜਿੱਥੇ ਲੰਗਰ ਵੀ ਹੋਏਗਾ, ਜਿੱਥੇ ਹਰ ਕੋਈ ਵੈਲਕਮ ਵੀ ਹੋਏਗਾ। ਉਹਨਾਂ ਨੇ ਕਿਹਾ ਵੀ ਉਹਦੇ ਨਾਲ ਜਿਹੜੀ ਟ੍ਰੈਜੇਡੀ ਵੀ ਹੈ ਉਹਨੂੰ ਵੀ ਤੁਸੀਂ ਟ੍ਰੈਜੇਡੀ ਨੂੰ ਯਾਦ ਵੀ ਰੱਖਦੇ ਹੋ, ਪਰ ਤੁਸੀਂ ਕੋਈ ਉਸ ਚੋਂ ਜਿਹੜਾ ਉਹਨੂੰ ਸਿਰਫ ਇੱਕ ਸਟੋਨੀ ਸਟਰਕਚਰ ਨਹੀਂ ਬਣਾਉਂਦੇ। ਔਰ ਸਾਹਮਣੇ ਹੈ ਕਿ ਈਵਨ ਜੋ ਕਾਰਾ ਉਸ ਗੋਰੇ ਹਥਿਆਰੇ ਨੇ ਜਿਹੜਾ ਉਹ ਕੀਤਾ ਵਿਸਕੌਨਸਨ ਦੇ ਵਿੱਚ ਓਕ ਕ੍ਰੀਕ 'ਚ, ਉੱਥੇ ਵੀ ਜਿਵੇਂ ਮੈਂ ਦੱਸਿਆ ਸੀ ਕਿ ਵਿਦਨ 24 ਆਵਰਸ ਲੰਗਰ ਵੀ ਲੱਗ ਰਹੇ ਸੀ। ਉਹਨਾਂ ਦੀ ਯਾਦ ਜਿਹੜੀ ਹੈ ਇਵੇਂ ਹੀ ਹੁਣ ਵੀ ਜਦੋਂ ਹੁੰਦਾ ਹੈ ਉਹਨੂੰ ਸੈਲੀਬ੍ਰੇਟ ਕਰਦੇ ਆ। ਅਸੀਂ ਤਾਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਜਿਹੜਾ ਗੁਰੂ ਸਾਹਿਬਾਨ ਦਾ ਪਹਿਲੇ ਸ਼ਹੀਦ ਗੁਰੂ ਦਾ ਅਸੀਂ ਛਬੀਲਾ ਲਾਉਂਦੇ ਇਹ ਦੱਸਣ ਦੇ ਲਈ ਕਿ ਭਾਵੇਂ ਤੁਸੀਂ ਸਾਡੇ ਗੁਰੂ ਸਾਹਿਬਾਨ ਨੂੰ ਉਸ ਵੇਲੇ ਦੇ ਜ਼ਾਲਮ ਹਾਕਮਾਂ ਨੇ, ਚੰਦੂ ਨੇ ਨੀਂਦ ਤੋਂ ਬਿਰਹਾ ਰੱਖਿਆ, ਫੂਡ ਤੋਂ ਬਿਰਹਾ ਰੱਖਿਆ, ਤੱਤੀ ਤਵੀ ਤੇ ਬਿਠਾਇਆ, ਸਿਰ ਤੇ ਰੇਤ ਪਾਈ, ਪਰ ਅਸੀਂ ਉਸ ਗੁਰੂ ਦੇ ਸਿੱਖ ਹੈ ਜਿਹੜਾ ਉਸ ਸਾਰੇ ਦੇ ਨਾਲ ਵੀ ਜਿਹੜਾ ਉਸ ਨੂੰ ਜਿਹੜਾ ਲੋਕਾਈ ਨੂੰ ਸੁਖ ਪਹੁੰਚਾਉਣ ਦੇ ਵਿੱਚ ਯਕੀਨ ਰੱਖਦੇ ਨੇ। ਪਰ ਅਸੀਂ ਜਿਨ੍ਹਾਂ ਦੇ ਨਾਲ ਹੁਣ ਸਾਡਾ ਵਾਹ ਹੈ, ਜਿਹਨਾਂ ਦੇ ਕੋਲ ਅੱਜ ਪੋਲੀਟੀਕਲ ਪਾਵਰ ਹੈ, ਉਹਨਾਂ ਨੇ ਕਿਵੇਂ ਬੜੇ ਵਿਉਂਤਬੱਧ ਤਰੀਕੇ ਦੇ ਨਾਲ ਸਾਡੇ ਇਤਿਹਾਸ ਨੂੰ ਡਿਸਟਰੋਏ ਕਰਨਾ ਸ਼ੁਰੂ ਕੀਤਾ ਜੀ। ਇਤਿਹਾਸਕ ਗੁਰਦੁਆਰਿਆਂ ਦੀ ਸਿਸਟਮੈਟਿਕ ਤਬਾਹੀ ਜਿਹੜੀ ਹੈ ਉਹ ਬੇਸ਼ੱਕ 84 ਤੋਂ ਪਹਿਲਾਂ ਵੀ ਕੁਝ ਇੱਕਾ ਦੁੱਕਾ ਘਟਨਾਵਾਂ ਹੁੰਦੀਆਂ ਸੀ, ਉਦੋਂ ਜ਼ਿਆਦਾ ਬੇਪਤੀ ਦੀਆਂ ਹੁੰਦੀਆਂ ਸੀ ਕਿ ਹਰਮੰਦਰ ਸਾਹਿਬ ਦੇ ਸਰੋਵਰ 'ਚ ਸਿਗਟਾਂ ਦੇ ਡੱਬੇ ਸੁੱਟ ਦਿੱਤੇ, ਪੰਜਾਬੀ ਸੂਬਾ ਮੋਰਚੇ ਦੇ ਵੇਲੇ ਹੁੰਦਾ ਸੀ। ਪਰ ਜਿਸ ਤਰੀਕੇ ਦੇ ਨਾਲ ਹੁਣ ਇਹਨਾਂ ਨੇ ਹਿੰਦੂ ਤਵੀਆਂ ਨੇ ਬੇਅਦਬ ਕਰਨਾ ਸ਼ੁਰੂ ਕੀਤਾ, ਉਹਦੀ ਅਸੀਂ ਜੂਨ ਤੋਂ ਜੇ ਕੱਟ ਆਫ ਲਾਈਨ ਦੇਖੀਏ 33 ਸਾਲ ਡਿਸਕਸ ਕਰਨ ਲਈ ਕਿ ਜੂਨ ਦੇ ਵਿੱਚ ਉਹ ਟਾਰਗੇਟ ਹੈ ਅਕਾਲ ਤਖਤ ਤੇ ਟੈਂਕਾਂ ਤੋਪਾਂ ਦੇ ਨਾਲ 37 ਇਤਿਹਾਸਕ ਗੁਰਦੁਆਰੇ ਉਸ ਰਾਤ ਹਮਲੇ ਦਾ ਸ਼ਿਕਾਰ ਹੁੰਦੇ ਨੇ। 1800 ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਿੱਖ ਰੈਫਰੈਂਸ ਲਾਇਬ੍ਰੇਰੀ ਚੋਂ ਚੁੱਕ ਕੇ ਲਿਜਾਏ ਜਾਂਦੇ ਨੇ। ਹੱਥ ਲਿਖਤ ਬੇਅਦਬ ਕਿੰਨੇ ਹੋਏ, ਬਾਕੀ ਲਿਟਰੇਚਰ ਦਾ ਕੀ ਬਣਿਆ, ਅੱਜ ਤੱਕ ਵੀ ਇਹ ਸਵਾਲ ਬਰਾਬਰ ਜਾਰੀ ਹੈ ਕਿ ਇਹਨਾਂ ਨੇ ਰੱਖਿਆ ਹੋਇਆ ਜੀ। ਔਰ ਫਿਰ ਜਿਨ੍ਹਾਂ ਗੁਰਦੁਆਰਿਆਂ ਤੇ ਫੌਜ ਗਈ, ਜ਼ਾਹਰ ਹੈ ਕਿ ਸਣੇ ਸ਼ੂਜ਼ ਦੇ ਔਰ ਗੁਰੂ ਗ੍ਰੰਥ ਸਾਹਿਬ ਦੇ ਰੁਮਾਲਿਆਂ ਤੱਕ ਨੂੰ ਜਿਹੜਾ ਚੁੱਕ ਕੇ ਦੇਖਣਾ ਤਲਾਸ਼ੀ ਦੇ ਨਾਂ ਥੱਲੇ। ਨਵੰਬਰ 84 ਦੇ ਵਿੱਚ ਤਾਂ ਫਿਰ ਹੱਦ ਹੀ ਕਰ ਦਿੱਤੀ, ਕਿਉਂਕਿ ਜਿੱਥੇ ਵੀ ਹਿੰਦੂ ਭੀੜ ਜਿਹਨੂੰ ਕਿ ਸਟੇਟ ਸਪਾਂਸਰਡ ਸੀ, ਉਹ ਸਭ ਤੋਂ ਪਹਿਲਾਂ ਗੁਰਦੁਆਰੇ ਤੇ ਹਮਲਾ ਕਰਦੇ ਸੀ। ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬ ਕਰਨਾ, ਉਸ ਨੂੰ ਬਾਹਰ ਲਿਆ ਕੇ ਸਰੂਪ ਨੂੰ, ਉਸ ਨੂੰ ਮੈਂ ਬਿਆਨ ਨਹੀਂ ਕਰ ਸਕਦਾ ਕਿਵੇਂ, ਔਰ ਗੁਰਦੁਆਰੇ ਨੂੰ ਅੱਗ ਲਾ ਦੇਣੀ। ਜੇ ਕੋਈ ਗੁਰਦੁਆਰੇ ਨੂੰ ਡਿਫੈਂਡ ਕਰ ਰਿਹਾ ਤੇ ਉਸ ਨੂੰ ਵੀ ਉਸ ਬਲਦੀ ਅੱਗ ਦੇ ਵਿੱਚ ਸੁੱਟ ਦੇਣਾ। ਔਰ ਸੈਂਕੜਿਆਂ ਗੁਰਦੁਆਰੇ ਜਿਹੜੇ ਨੇ ਉਹ ਕੰਨਿਆ ਕੁਮਾਰੀ ਤੱਕ, ਜਿਨ੍ਹਾਂ ਦੇ ਵਿੱਚ ਈਵਨ ਤਮਿਲਨਾਡੂ ਵੀ ਔਰ ਕਰਨਾਟਕਾ 'ਚ ਵੀ ਇੱਕਾ ਦੁੱਕਾ, ਪਰ ਜਿੱਥੇ ਮੱਧ ਪ੍ਰਦੇਸ਼ ਵਰਗੀ ਸਟੇਟ 'ਚ ਇੰਦੌਰ ਹੋਏ, ਯੂਪੀ ਦੇ ਵਿੱਚ ਕਾਨਪੁਰ ਤੋਂ ਲੈ ਕੇ ਦਿੱਲੀ ਦੇ ਵਿੱਚ ਹੀ ਸੈਂਕੜਿਆਂ ਗੁਰਦੁਆਰੇ ਹਮਲਿਆਂ ਦਾ ਸ਼ਿਕਾਰ ਹੋਏ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਹੋਈ। ਔਰ ਬਹੁਤ ਸਾਰੇ ਉਹ ਗੁਰਦੁਆਰੇ ਮੁੜ ਕੇ ਕਿਉਂਕਿ ਉਹ ਭੀੜਾਂ ਨੇ ਮਾਰ ਦਿੱਤੇ ਲੋਕ, ਜਿਵੇਂ ਤਰਲੋਕਪੁਰੀ, ਮੰਗੋਲਪੁਰੀ, ਸੁਲਤਾਨਪੁਰੀ, ਔਰ ਉਹਨਾਂ ਗੁਰਦੁਆਰਿਆਂ ਦੇ ਉੱਤੇ ਜਿਹੜੇ ਉਹ ਗੁੰਡਿਆਂ ਦੇ ਹੀ ਅੱਗੋਂ ਕੋਈ ਕੁਨਬੇ ਵਾਲੇ ਸੀ ਉਹਨਾਂ ਨੇ ਕਬਜ਼ੇ ਕਰ ਲਏ, ਔਰ ਇਵੇਂ ਉਹਨਾਂ ਨੇ ਉਹ ਸਬੂਤ ਵੀ ਨਿਬੇੜ ਦਿੱਤੇ, ਕਾਗਜ਼ਾਂ 'ਚੋਂ ਵੀ ਜਿਹੜਾ ਉਸ ਨੂੰ
ਫਿਰ ਅਸੀਂ ਇਤਿਹਾਸਿਕਤਾ ਡਿਸਟਰੋਏ ਕਰਨ ਦੀ ਗੱਲ ਦੇਖਦੇ ਹਾਂ ਕਿ 84 ਤੋਂ ਬਾਅਦ ਗੁਰਦੁਆਰਾ ਗਿਆਨ ਗੋਦੜੀ, ਇਤਿਹਾਸਕ ਗੁਰਦੁਆਰਾ ਗੰਗਾ ਦੇ ਕੰਢੇ, ਜਿੱਥੇ ਗੁਰੂ ਨਾਨਕ ਸਾਹਿਬ ਨੇ ਪੰਡਤਾਂ ਨੂੰ ਚੈਲੰਜ ਕੀਤਾ, ਉਹਨਾਂ ਨੂੰ ਹਕੀਕਤ ਦੱਸੀ ਕਿ ਕਿੱਡਾ ਵੱਡਾ ਫਰਾਡ ਕਰ ਰਹੇ ਨੇ। ਹੁਣ ਉਹ ਗਿਆਨ ਗੋਦੜੀ ਜਿਹੜਾ ਉੱਥੇ ਸਥਾਪਿਤ ਸੀ ਉਸ ਨੂੰ ਵਾਈਪ ਆਊਟ ਕਰ ਦਿੱਤਾ ਔਰ ਉੱਥੇ ਸਕਾਊਟਸ ਦਾ ਦਫ਼ਤਰ ਬਣਾਇਆ ਹੋਇਆ ਹੈ। ਸਿੱਖ ਮੰਗ ਵੀ ਕਰ ਰਹੇ ਨੇ, ਮੋਰਚੇ ਲਾਉਣ ਦੀਆਂ ਧਮਕੀਆਂ ਵੀ ਨੇ, ਦੂਜੇ ਵੀ ਨੇ। ਉੱਥੇ ਬੀਜੇਪੀ ਦੀ ਸਰਕਾਰ ਹੈ ਪਰ ਉਹ ਟਸ ਤੋਂ ਮਸ ਨਹੀਂ ਹੋ ਰਹੀ, ਕਿਤੇ ਹੋਰ ਬਣਾ ਲਓ ਜੀ, ਹੋਰ ਕਿਤੇ ਜ਼ਮੀਨ ਦੇ ਦਿੰਨੇ ਜੀ। ਸੋ ਕੁੱਲ ਮਿਲਾ ਕੇ ਮਤਲਬ ਇਹ ਸੀ ਕਿ ਉਸ ਦਾ ਇਤਿਹਾਸ ਡਿਸਟਰੋਏ ਕਰਨਾ, ਉਹ ਉਹਨਾਂ ਨੇ ਕਰ ਦਿੱਤਾ। ਫਿਰ ਅਸੀਂ ਜਗਨਨਾਥਪੁਰੀ, ਜਿੱਥੇ ਜਿਹੜੀ ਇਹਨਾਂ ਦੀ ਪੁਰੀ ਹੈ, ਗੁਰੂ ਨਾਨਕ ਸਾਹਿਬ ਨੇ ਚੈਲੰਜ ਕੀਤਾ ਹੈ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਵਾਲਾ ਜਿਹੜਾ ਸ਼ਬਦ ਉੱਥੇ ਉਚਾਰਿਆ, ਉੱਥੇ ਉਹ ਖੂਹ ਔਰ ਉਹ ਗੁਰਦੁਆਰਾ ਉਹ ਐਲੀਮੀਨੇਟ ਕਰ ਦਿੱਤਾ ਔਰ ਸੁਪਰੀਮ ਕੋਰਟ ਤੋਂ ਫੈਸਲਾ ਲੈ ਲਿਆ ਜੀ ਇਹ ਤਾਂ ਜਗਨਨਾਥਪੁਰੀ ਮੰਦਿਰ ਦੀ ਪ੍ਰਾਪਰਟੀ ਸੀ। ਹੁਣ ਮੰਦਿਰ ਵਾਲੇ ਕਹਿੰਦੇ ਨੇ ਜੀ ਤੁਸੀਂ ਸਾਡੇ ਤੋਂ ਪਰਮਿਸ਼ਨ ਲੈ ਕੇ ਇੱਕ ਖੂੰਜੇ 'ਚ ਬਣਾ ਲਓ। ਸੋ ਮਤਲਬ ਇਹ ਹੈ ਵੀ ਹਰਿਦੁਆਰ ਤੋਂ ਬਾਅਦ ਉੜੀਸਾ ਦਾ ਵੀ ਉਹ ਜਿਹੜਾ ਯਾਦਗਾਰੀ ਥਾਂ ਵਾਈਪ ਆਊਟ ਕਰ ਦਿੱਤਾ। ਫਿਰ ਅਸੀਂ ਦੇਖਦੇ ਹਾਂ ਵੀ ਸਿੱਖਾਂ ਤੇ ਕਿਵੇਂ ਇੰਦੌਰ ਦੇ ਵਿੱਚ, ਜਿੱਥੇ ਸਿਕਲੀਗਰ ਸਿੱਖ ਲੱਖਾਂ ਦੀ ਗਿਣਤੀ 'ਚ ਵਸਦੇ ਨੇ, ਕਿਵੇਂ ਫੁੱਲ ਡੇ ਲਾਈਟ ਦੇ ਵਿੱਚ ਬੁਲਡੋਜ਼ਰ ਲਿਆ ਕੇ ਗੁਰਦੁਆਰੇ ਨੂੰ ਢਹਿ ਢੇਰੀ ਕੀਤਾ, ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕੀਤੀ। ਸਿਕਲੀਗਰ ਮਹਾਪੰਚਾਇਤ ਹੋਈ, ਅਕਾਲੀ ਲੀਡਰ ਵੀ ਉੱਥੇ ਗਏ ਜੀ, ਕਮੇਟੀ ਬਣ, ਮੁੜ ਕੇ ਅਸੀਂ ਨਹੀਂ ਸੁਣਿਆ ਹੈ ਕਿ ਵੀ ਉੱਥੇ ਕੀ ਹੋਇਆ। ਔਰ ਅੱਜ ਜਿਹੜੀ ਖਬਰ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਔਰ ਇਹ ਪਿਛੋਕੜ ਸਮਝਣਾ ਜ਼ਰੂਰੀ ਹੈ ਕਿ ਇਹ ਜਿਹੜੀਆਂ ਘਟਨਾਵਾਂ ਨੇ ਇਹ ਇੱਕਾ ਦੁੱਕਾ ਨਹੀਂ ਨੇ ਔਰ ਆਫ ਦੇਅਰ ਓਨ ਨਹੀਂ ਨੇ, ਇਹਨਾਂ ਦੇ ਵਿੱਚ ਇੱਕ ਪੈਟਰਨ ਹੈ। ਜੇ ਤੁਸੀਂ ਪੰਜਾਬ 'ਚ ਪਿਛਲੇ 3 ਸਾਲਾਂ ਦੀਆਂ ਘਟਨਾਵਾਂ ਦੇਖੋ ਕਿ ਉਹ ਬਰਗਾੜੀ ਤੋਂ ਲੈ ਕੇ ਬਹਿਬਲ ਕਲਾਂ ਤੋਂ ਲੈ ਕੇ ਔਰ ਹੁਣ ਵੀ, ਔਰ ਕੱਲਾ ਪੰਜਾਬ 'ਚ ਗੁਰੂ ਗ੍ਰੰਥ ਸਾਹਿਬ ਬੇਅਦਬ ਸੈਂਕੜਿਆਂ ਘਟਨਾਵਾਂ ਹੋ ਚੁੱਕੀਆਂ ਨੇ। ਔਰ ਕੱਲ ਦੀ ਖਬਰ ਹੈ ਕਿ ਈਵਨ ਮਲੇਰਕੋਟਲੇ ਦੇ ਵਿੱਚ ਕੁਰਾਨ ਮਜੀਦ, ਕੁਰਾਨ ਸ਼ਰੀਫ ਜਿਹੜੇ ਆ ਉਹ ਬੇਅਦਬ ਕੀਤੇ ਗਏ ਨੇ। 3 ਮਸੀਤਾਂ ਦੇ ਬਾਹਰ ਉਸ ਤੇ ਫਟੇ ਪੇਜ ਜਿਹੜੇ ਨੇ ਲਿਆ ਕੇ ਸੁੱਟੇ ਗਏ। ਇਸ ਤੋਂ ਪਹਿਲਾਂ ਵੀ ਕੁਰਾਨ ਮਜੀਦ ਦੀ ਬੇਹੁਰਮਤੀ ਕੀਤੀ ਔਰ ਸਾਹਮਣੇ ਆਇਆ ਸੀ ਕਿ ਵਿਸ਼ਵ ਹਿੰਦੂ ਪਰਿਸ਼ਦ ਦਾ ਵੱਡਾ ਪਠਾਨਕੋਟ ਦਾ ਲੀਡਰ ਜਿਹੜਾ ਉਹ ਉਸ ਦੇ ਵਿੱਚ ਮੁਲਵਸ। ਸੋ ਹੁਣ ਇਹ ਗੱਲ ਚੱਲਦੇ ਚੱਲਦੇ ਪਹੁੰਚ ਗਈ ਹੈ ਈਸਟ ਦੇ ਵਿੱਚ ਔਰ ਬਹੁਤ ਵਾਰ ਹੁਣ ਹੇਮਕੁੰਟ ਸਾਹਿਬ ਦੇ ਹਵਾਲੇ ਨਾਲ ਮੈਂ ਕਿਸੇ ਡਿਬੇਟ 'ਚ ਨਹੀਂ ਪੈਣਾ ਚਾਹੁੰਦਾ, ਪਰ ਮੈਨੂੰ ਬਹੁਤ ਵਾਰੀ ਇਹ ਲੱਗਦਾ ਹੁੰਦਾ ਔਰ ਜਦੋਂ ਈਵਨ ਇਸ ਦੇ ਵਿੱਚ ਤਾਂ ਅਸੀਂ ਜਿਹੜੇ ਏਡੇ ਵੱਡੇ ਵੱਡੇ ਇੰਸਟੀਚਿਊਟ ਜਾ ਕੇ ਅਸੀਂ ਇੰਨੀ ਵੱਡੀ ਹਿੰਦੂ ਬੈਲਟ ਦੇ ਵਿੱਚ ਖੜੇ ਕਰ ਦਿੱਤੇ ਨੇ, ਜਿਨ੍ਹਾਂ ਦੇ ਵਿੱਚ ਈਵਨ ਬੜੂ ਸਾਹਿਬ ਵੀ ਸ਼ਾਮਲ ਹੈ। ਈਵਨ ਨਵੰਬਰ 84 ਵੇਲੇ ਉੱਥੇ ਵੀ ਉਹ ਅਟੈਕ ਕਰਨ ਆਇਆ। ਈਵਨ ਸੋਭਾ ਸਿੰਘ ਵਰਗਾ ਆਰਟਿਸਟ ਜਿਹਨੇ ਆਪਣਾ ਟਿਕਾਣਾ ਅੰਦਰੇਟਾ ਪਾਲਮਪੁਰ ਦੇ ਨੇੜੇ ਬਣਾਇਆ ਸੀ, ਜੇ ਉੱਥੇ ਅਲ ਹਲਾਲ ਨੇੜੇ ਹੀ ਫੌਜੀ ਛਾਉਣੀ ਹੈ, ਫੌਜੀ ਨਾ ਆਉਂਦੇ ਤੇ ਉਹਨਾਂ ਨੇ ਉਹ ਡਿਸਟਰੋਏ ਕਰ ਦੇਣੀ ਸੀ ਗੈਲਰੀ ਜਿਹੜੀ ਹੈ ਸਾਰੀ। ਔਰ ਉਸ ਤੋਂ ਬਾਅਦ ਸੋਭਾ ਸਿੰਘ ਮੋਹਾਲੀ ਜਾਂ ਕਿੱਥੇ ਆ ਕੇ ਟਿਕੇ। ਸੋ ਕੁੱਲ ਮਿਲਾ ਕੇ ਹੁਣ ਜਦੋਂ ਤੁਸੀਂ ਹੇਮਕੁੰਟ ਸਾਹਿਬ ਤੇ ਵੀ 16,000 13-14,000 ਤੋਂ ਜ਼ਿਆਦਾ ਤੇ ਗੁਰਦੁਆਰਾ ਬਣਾਇਆ, ਹਜ਼ਾਰਾਂ ਸੰਗਤਾਂ ਵੀ ਜਾਂਦੀਆਂ ਨੇ। ਹੁਣ ਉੱਥੇ 4 ਚਫੇਰੇ ਹੌਲੀ ਹੌਲੀ ਜਿਵੇਂ ਪੌਂਟਾ ਸਾਹਿਬ ਇਤਿਹਾਸਕ ਗੁਰਦੁਆਰਾ ਹੈ, ਉਹਦੇ ਐਨ ਜਮਨਾ ਦੇ ਥੱਲੇ ਜਿੱਥੇ ਗੁਰਦੁਆਰਾ ਸਾਹਿਬ ਦੇ ਨੇੜੇ ਪਹਿਲਾਂ ਇੱਕ ਨਿੱਕਾ ਜੀ ਮੂਰਤੀ ਰੱਖ ਦਿੰਦੇ ਨੇ, ਫਿਰ ਹੌਲੀ ਹੌਲੀ ਉਹਨੂੰ ਮੰਦਿਰ ਕਲੇਮ ਕਰਦੇ ਨੇ, ਬਰਾਬਰ ਮੰਦਿਰ ਬਣਾ ਦਿੱਤਾ। ਇੱਕ ਸਟੇਜ ਆਏਗੀ ਉਸ ਮੰਦਿਰ ਦੇ ਬਹਾਨੇ ਗੁਰਦੁਆਰਾ ਤੁਹਾਡੇ ਤੋਂ ਜਦੋਂ ਮਰਜ਼ੀ। ਮਨੀਕਰਨ 'ਚ ਵੀ ਇਹੀ ਹੋਇਆ। ਮਨੀਕਰਨ ਜਿਹੜਾ ਗੁਰੂ ਨਾਨਕ ਸਾਹਿਬ ਦੇ ਜਾਣਦੇ ਔਰ ਮੈਨੂੰ ਪਤਾ ਹੈ ਚੰਗੀ ਤਰ੍ਹਾਂ, ਕਿਉਂਕਿ ਉਦੋਂ ਜਿਹੜਾ ਸੰਤ ਹਰੀਹਰ ਬਾਅਦ ਦੇ ਵਿੱਚ ਨਿਰਮਲਾ ਸੰਤ ਸੀ, ਹੁਣ ਉਹਨਾਂ ਦੀ ਡੈਥ ਹੋ ਗਈ, ਉਹਨਾਂ ਦੀ ਡਾਟਰ ਸ਼ਾਇਦ ਉਹਨੂੰ ਰਨ ਕਰਦੀ ਹੈ। ਸੋ ਉਹਦੇ ਤੇ ਈਵਨ ਕਤਲ ਕੇਸ ਬਣਾ ਦਿੱਤਾ ਸੀ ਕਿ ਬਈ ਇਹ ਤਾਂ ਸ਼ਿਵ ਜੀ ਦੀ ਤੇ ਪਾਰਬਤੀ ਦੇ ਜਿਹੜਾ ਉਹ ਪਾਰਬਤੀ ਦੇ ਗੁੱਸੇ ਚੋਂ ਜਿਹੜੀ ਹੈ ਉਹ ਨਿਕਲੇ ਚਸ਼ਮੇ ਨੇ ਔਰ ਉੱਤੇ ਮਰਡਰ ਕੇਸ ਬਣਾ ਦਿੱਤਾ ਸੀ ਸੰਤ ਤੇ ਕਿ ਜੀ ਉਹ ਬੰਦਾ ਕੋਈ ਵੈਸੇ ਹੀ ਆਇਆ, ਚਸ਼ਮਾ ਗਰਮ ਹੁੰਦਾ, ਪੈਰ ਸਲਿਪ ਹੋਇਆ, ਮਰ ਗਿਆ, ਡਿੱਗ ਪਿਆ ਉਹਦੇ 'ਚ ਗਰਮ ਪਾਣੀ 'ਚ ਔਰ ਬਾਅਦ 'ਚ ਡੈਥ ਹੋ ਗਈ। ਉਹ ਮਰਡਰ ਕੇਸ ਬਣਾ ਦਿੱਤਾ। ਸੋ ਮਕਸਦ ਇਹ ਹੈ ਵੀ ਤੁਸੀਂ ਉੱਥੇ ਵੀ ਦੇਖੋਗੇ ਕਿ ਉਹਦੇ ਦਿਵਾਲੇ ਮੰਦਰਾਂ ਦੀ ਪੂਰੀ ਇੱਕ ਸਟ੍ਰਿੰਗ ਹੈ। ਹੁਣ ਸਿੱਕਮ ਦੇ ਵਿੱਚ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਮਾਨਸਰੋਵਰ ਦੀ ਯਾਤਰਾ, ਤਿੱਬਤ, ਚਾਈਨਾ, ਈਵਨ ਕਾਠਮੰਡੂ ਦੇ ਵਿੱਚ ਨਾਨਕ ਮੱਠ ਔਰ 2 ਹੋਰ ਇਤਿਹਾਸਕ ਗੁਰਦੁਆਰੇ ਨੇ। ਸੋ ਸਿੱਕਮ ਦੇ ਵਿੱਚ 2-3 ਗੁਰਦੁਆਰੇ, 2 ਗੁਰਦੁਆਰੇ ਖਾਸ ਤੌਰ ਤੇ ਬੜੇ, ਔਰ ਉਹਦੇ 'ਚ ਦੇਖੋ ਜਿਹੜੀ ਫੌਜ ਹੁੰਦੀ ਹੈ ਜਦੋਂ ਕਿ ਤੁਸੀਂ ਵਾਰ ਜ਼ੋਨ ਦੇ ਵਿੱਚ ਫੌਜ ਨੂੰ ਪੋਸਟ ਕਰਦੇ ਹੋ, ਬਹੁਤ ਵਾਰੀ ਰੀਸਰਚ ਦੇ ਮਾਮਲੇ 'ਚ ਜੇ ਹੁਣ ਇਹ ਸਬੂਤ ਵੀ ਆਏ ਸੀ ਕਿ ਬਗਦਾਦ ਦੇ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਕਾਜ਼ੀ ਰੁਕਨਦੀਨ ਨੂੰ ਮਿਲੇ ਕਬਰਸਤਾਨ ਦੇ ਵਿੱਚ ਗੱਲਬਾਤ, ਜੇ ਸਿੱਖ ਫੌਜ ਪਹਿਲੀ ਸੰਸਾਰ ਜੰਗ ਵੇਲੇ ਭਾਵੇਂ ਬ੍ਰਿਟਿਸ਼ ਦੇ ਮਰਸਨਰੀ ਸੀ ਪਰ ਆਟੋਮੈਨ ਅੰਪਾਇਰ ਦੇ ਖਿਲਾਫ ਲੜ ਰਹੇ ਸੀ, ਔਰ ਜਦੋਂ ਇਹ ਬਗਦਾਦ ਔਰ ਬਸਰਾ ਔਰ ਇਹ ਸਾਰੇ ਸਿੱਖ ਫੌਜ ਗਈ, ਉਹਨਾਂ ਨੇ ਉਸ ਇਲਾਕੇ ਨੂੰ ਲਿਬਰੇਟ ਕੀਤਾ ਤੇ ਪਹਿਲੀ ਵਾਰ ਸੀ ਕਿ ਉਹਨਾਂ ਨੇ ਦੇਖਿਆ ਕਿ ਵੀ ਕਿਉਂਕਿ ਉਸ ਜ਼ਮਾਨੇ 'ਚ ਵੀ ਪਰਸ਼ੀਅਨ ਲੈਂਗੁਏਜ ਪੜ੍ਹੀ ਜਾਂਦੀ ਸੀ, ਉਰਦੂ 'ਚ ਸਿੱਖ ਵੀ ਪੜ੍ਹਦੇ ਸੀ,
ਸੋ ਉਹ ਜਦੋਂ ਫੌਜ ਦੇ ਕੰਟਰੋਲ 'ਚ ਆਇਆ ਔਰ ਉਹਨਾਂ ਨੇ ਉਸ ਬਗਦਾਦ ਔਰ ਉਸ ਏਰੀਆ 'ਚ ਜਾ ਕੇ ਦੇਖਿਆ, ਉਹਨਾਂ ਨੇ ਦੇਖਿਆ ਕਿ ਇੱਕ ਸਲੈਬ ਲੱਗੀ ਹੋਈ ਹੈ, ਉਹਦੇ 'ਚ ਬਾਬਾ ਨਾਨਕ ਦਾ ਨਾਂ ਹੈ। ਕਾਜ਼ੀ ਰੁਕਨ ਦੇ ਇਤਿਹਾਸ ਦੇ ਵਿੱਚ ਤਾਂ ਜ਼ਿਕਰ ਸੀ ਕਿ ਫਿਰ ਕਿ ਬਾਬੇ ਨੇ ਬਗਦਾਦ ਨੂੰ ਗਏ ਔਰ ਉਸ ਦੇ ਉੱਤੇ ਪੂਰਾ ਜ਼ਿਕਰ ਹੈ ਕਿ ਵੀ ਕਿਵੇਂ ਉਹ ਪੱਥਰ ਮਾਰਨ ਦੀ ਕੋਸ਼ਿਸ਼ ਕੀਤੀ ਸੰਗਸਾਰ, ਔਰ ਕਿਵੇਂ ਜਿਹੜਾ ਸੁਨ ਮੁਨ ਨਗਰੀ ਭਈ ਭਾਈ ਗੁਰਦਾਸ ਜੀ ਦੀ ਵਾਰ ਹੈ, ਦੇਖ ਪੀਰ ਭਇਆ ਹੈਰਾਨਾ। ਹੁਣ ਉਹ ਸਿੱਖ ਫੌਜ ਦੇ ਜਿਹੜੇ ਆਫਿਸਰ ਉਹਨਾਂ ਨੇ ਜਦੋਂ ਦੇਖਿਆ ਤੇ ਪਹਿਲੀ ਵਾਰ ਇਹ ਜ਼ਾਹਰ ਹੋਇਆ ਕਿ ਵੀ ਇਹ ਤਾਂ ਇਤਿਹਾਸਕ ਮੁਕਾਮ ਹੈ ਜਿੱਥੇ ਗੁਰੂ ਨਾਨਕ ਸਾਹਿਬ ਆਏ ਨੇ, ਔਰ ਉੱਥੇ ਉਹਨਾਂ ਨੇ ਕਾਜ਼ੀ ਰੁਕਨਦੀਨ ਦੇ ਨਾਲ ਚਰਚਾ ਕੀਤੀ ਔਰ ਉਹ ਬਾਅਦ ਦੇ ਵਿੱਚ ਉੱਥੇ ਦੋ ਕਮਰਿਆਂ ਵਾਲਾ ਗੁਰਦੁਆਰਾ ਸਾਹਿਬ, ਭਾਵੇਂ ਉਹ ਕਬਰਸਤਾਨ ਦੇ ਵਿੱਚ ਉਹ ਮੁਲਾਕਾਤ ਸੀ। ਪਰਸ਼ੀਅਨ ਗਲਫ ਵਾਰ ਦੇ ਵੇਲੇ ਉਹਦਾ ਥੋੜਾ ਬਹੁਤ ਨੁਕਸਾਨ ਹੋਇਆ, ਲੇਕਿਨ ਇਹ ਐਸਟੈਬਲਿਸ਼ ਹੈ ਕਿ ਉੱਥੇ ਹੈ। ਇਸੇ ਤਰ੍ਹਾਂ ਸਿੱਕਮ ਦਾ ਇਹ ਰੀਜਨ ਸਾਰਾ, ਜਦੋਂ ਕਿ ਸਿੱਕਮ ਦੇ ਚੋਗਿਆਲ ਤੋਂ ਜ਼ਬਰਦਸਤੀ ਇੰਦਰਾ ਗਾਂਧੀ ਨੇ ਸਿੱਕਮ ਲਿਆ, ਜ਼ਾਹਰ ਹੈ ਸਿੱਖ ਫੌਜ ਪੋਸਟਡ ਹੋਈ 60s-70s ਦੇ ਵਿੱਚ, ਔਰ ਉਦੋਂ ਇਹ ਗੁਰੂ ਨਾਨਕ ਸਾਹਿਬ ਦੀਆਂ ਯਾਤਰਾਵਾਂ ਦਾ ਤਾਂ ਜ਼ਿਕਰ ਸੀ ਇਸ ਪਾਸੇ, ਕਿਉਂਕਿ ਉੱਥੇ ਮਾਨਸਰੋਵਰ ਹੈ ਕਿ ਇਸ ਰਸਤੇ ਗਏ। ਪਰ ਉੱਥੇ ਜਿਹੜੇ ਇੱਕ ਹੁਣ ਸਿੱਖ ਕਰਨਲ ਦਵਿੰਦਰ ਸਿੰਘ ਗਰੇਵਾਲ ਜਿਨ੍ਹਾਂ ਨੇ ਐਫੀਡੇਵਿਟ ਵੀ ਦਿੱਤੇ ਔਰ ਉਹ ਇੱਕ ਡੈਲੀਗੇਸ਼ਨ ਵੀ ਲੈ ਕੇ ਜਾ ਰਹੇ ਨੇ, ਉਹਨਾਂ ਨੇ ਜਾ ਕੇ ਜਦੋਂ ਦੇਖਿਆ ਕਿ ਉਹ ਜਿਹੜਾ ਉਸ ਇੱਕ ਲੋਕਲ ਮੱਠ ਦਾ ਲਾਮਾ ਸੀ, ਉਹਨੇ ਉਹਨਾਂ ਨੂੰ ਕਿਹਾ ਕਿ ਜਿੱਦਾਂ ਦੀ ਤੁਹਾਡੀ ਸ਼ਕਲ ਹੈ ਇਦਾਂ ਦਾ ਤਾਂ ਸਾਡਾ ਜਿਹੜਾ ਤੁਹਾਡੇ ਇਲਾਕੇ ਸਾਡਾ ਲਾਮਾ ਹੈ, ਰਿੰਪਚੋ, ਇਹਨੂੰ ਰਿੰਪਚੋ ਕੁਛ ਇਸ ਤਰ੍ਹਾਂ ਦਾ, ਉਹ ਸਰ ਕਪੂਰ ਸਿੰਘ ਉਹਨਾਂ ਨੇ ਵੀ ਆਪਣੀਆਂ ਲਿਖਤਾਂ 'ਚ ਮੈਂਸ਼ਨ ਕੀਤਾ। ਸੋ ਜ਼ਾਹਰ ਹੈ ਜਦੋਂ ਫਰਦਰ ਇਨਵੈਸਟੀਗੇਟ ਹੋਇਆ ਤਾਂ ਫਿਰ ਸਾਹਮਣੇ ਆਇਆ ਵੀ ਗੁਰੂ ਨਾਨਕ ਸਾਹਿਬ ਦੀ ਵਿਜ਼ਿਟ ਵੀ ਇੱਥੇ ਹੋਈ, ਪਾਣੀ ਨਹੀਂ ਸੀ, ਇੱਕ ਵੱਡਾ ਇੱਕ ਲੇਕ ਹੈ ਨੈਚੁਰਲੀ, ਕਿਉਂਕਿ ਇਹ ਜਿਹੜਾ ਜਿਸ ਥਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਗੁਰਦੁਆਰਾ ਡਾਂਗਮਾਰ, ਜਿਹਨੂੰ ਕਿ ਹੁਣ ਇੱਕ ਮੰਦਿਰ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ, 2 ਦਿਨ ਪਹਿਲਾਂ ਦੀ ਖਬਰ ਹੈ, ਉਹ 17,200 ਜਿਹੜਾ ਫੁੱਟ ਦੀ ਉਚਾਈ ਦੇ ਉੱਤੇ ਹੈ। ਸੋ ਮੱਚ ਮੋਰ ਈਵਨ ਹੇਮਕੁੰਡ ਸਾਹਿਬ ਤੋਂ ਵੀ। ਔਰ ਉੱਥੇ ਇਹ ਫਿਰ ਇਹਨਾਂ ਫੌਜ ਦੇ ਜਿਹੜੇ ਕਰਨਲ ਗਰੇਵਾਲ ਔਰ ਦੂਸਰੇ ਵੀ ਗਏ, ਉਹਨਾਂ ਦੇ ਐਫੀਡੇਵਿਟ ਨੇ, ਔਰ ਅਸੀਂ ਇਸ ਮੁੱਦੇ ਦੇ ਉੱਤੇ ਬਲਜਿੰਦਰ ਸਿੰਘ ਲੂੰਬਾ ਜਿਹੜੇ ਕਿ ਵੌਇਸਿਸ ਫਾਰ ਫਰੀडम ਦੇ ਅਟਾਰਨੀ ਨੇ, ਉਹਨਾਂ ਨੇ ਪੈਟੀਸ਼ਨ ਵੀ ਕੀਤੀ ਹੈ, ਕਰਨੀ ਹੈ ਸ਼ਾਇਦ, ਉਹਨਾਂ ਨਾਲ ਅਸੀਂ ਕੱਲ ਗੱਲਬਾਤ ਕਰਾਂਗੇ ਇਸ ਸਾਰੇ ਉੱਤੇ ਬੜੀ ਡੀਟੇਲ ਦੇ ਵਿੱਚ। ਪਰ ਜਿਹੜੀ ਖਬਰ ਸਾਹਮਣੇ ਹੈ ਕਿ ਵੀ ਗੁਰੂ ਨਾਨਕ ਸਾਹਿਬ ਦੇ ਪੂਰਬੀ ਰਾਜਾਂ 'ਚ ਕੀਤੀ ਪ੍ਰਚਾਰ ਯਾਤਰਾ ਦੌਰਾਨ ਸਿੱਕਮ ਵਿਖੇ ਬਣਾਏ ਗਏ ਇਤਿਹਾਸਕ ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਸਮਾਨ ਕੁਝ ਸ਼ਰਾਰਤੀਆਂ ਵੱਲੋਂ ਕੱਢ ਕੇ ਸੜਕ ਤੇ ਸੁੱਟ ਦੇਣ ਦੀ ਸੂਚਨਾ, ਜਿਉਂ-ਜਿਉਂ ਅਸੀਂ ਗੱਲ ਕਰ ਰਹੇ ਹਾਂ ਸਾਡੀ ਟੈਕਨੀਕਲ ਟੀਮ ਉਹ ਸ਼ਾਟ ਵੀ ਦਿਖਾਏਗੀ ਜਿਹੜੀ ਕਿ ਕਿਵੇਂ ਉਹ ਸਮਾਨ ਬਾਹਰ ਰੱਖਿਆ ਔਰ ਕਿਵੇਂ ਉਹ ਯਾਦਾਂ ਨੇ। ਔਰ ਬਾਅਦ ਅਸੀਂ 7-8 ਮਿੰਟ ਦੀ ਵੀਡੀਓ ਹੈ ਜਿਹੜੀ ਕਿ ਇਸ ਗੁਰਦੁਆਰੇ ਦੀ ਹਿਸਟਰੀ ਨੂੰ ਬਿਆਨ ਕਰਦੀ ਹੈ ਕਿ ਕਿਵੇਂ ਸਿੱਖ ਫੌਜ ਨੇ ਇਨੀਸ਼ੀਏਟ ਕੀਤਾ ਔਰ ਬਾਅਦ ਦੇ ਵਿੱਚ ਬਾਕੀ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਕਿਵੇਂ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਔਰ ਕਿਵੇਂ ਫਿਰ ਭਾਰਤ ਦੀ ਫੌਜ ਦੇ ਹੀ ਮੁਤਸਬੀ ਅਫਸਰਾਂ ਨੇ ਉਹਨੂੰ ਸਰਵ ਧਰਮ ਜਿਹੜਾ ਅਸਥਾਨ ਬਣਾ ਦਿੱਤਾ ਹੈ। ਔਰ ਹੁਣ ਉਸ ਸਰਵ ਧਰਮ ਅਸਥਾਨ ਚੋਂ ਵੀ ਜਿਹੜਾ ਉੱਥੇ ਲਿਆ ਕੇ ਮੰਦਰ ਮੂਰਤੀਆਂ ਵੀ ਰੱਖ ਦਿੱਤੀਆਂ, ਬੁੱਧੀਆਂ ਦਾ ਵੀ ਰੱਖਤਾ ਕੰਮ, ਔਰ ਹੁਣ ਉਹ ਸਾਰਾ ਸਮਾਨ ਚੁੱਕ ਕੇ ਉਹਨੂੰ, ਔਰ ਇੱਕ ਪਾਸੇ ਡੋਕਲਾਮ ਦੇ ਵਿੱਚ ਸਟੈਂਡ ਆਫ ਹੈ ਜਿਹੜਾ ਸਿੱਕਮ ਸੈਕਟਰ ਦੇ ਵਿੱਚ ਹੈ। ਹੁਣ ਜਿਹੜੀ ਵੀ ਗੱਲ ਹੋ ਰਹੀ ਹੈ ਉਹ ਭਾਰਤੀ ਫੌਜ ਦਾ ਕੋਈ ਕਮਾਂਡਰ ਕਰ ਰਿਹਾ ਔਰ ਉਹਨਾਂ ਦੀ ਸ਼ਹਿਰ ਦੇ ਉੱਤੇ ਲੋਕਲ ਜਿਹੜੇ ਵੀ ਇਸ ਕਿਸਮ ਦਾ ਮਾਫੀਆ ਹੁੰਦਾ ਹੈ ਉਹ ਹਰ ਧਰਮ 'ਚ ਹੁੰਦਾ ਹੈ, ਬੌਧੀਆਂ ਦਾ ਵੀ ਹੋਏਗਾ ਕਿਉਂਕਿ ਸਿੱਕਮ 'ਚ ਬਹੁਤ ਮੈਜੋਰਿਟੀ ਬੁੱਧ ਧਰਮ ਨੂੰ ਮੰਨਣ ਵਾਲਿਆਂ ਦੀ। ਲੇਕਿਨ ਅੱਜ ਇਸ ਸਟੇਜ ਦੇ ਉੱਤੇ ਕੀ ਇਹਨਾਂ ਨੂੰ ਹੁਣ ਡਰ ਲੱਗਣ ਲੱਗ ਗਿਆ ਵੀ ਸਿੱਖ ਔਰ ਚੀਨੀ ਇਕੱਠੇ ਹੋ ਰਹੇ ਨੇ ਔਰ ਸਿੱਖਾਂ ਨੂੰ ਇਹ ਚੀਨੀਆਂ ਜਾਂ ਬੌਧੀਆਂ ਦੇ ਖਿਲਾਫ, ਕਿਉਂਕਿ ਉਹ ਬੁੱਧ ਧਰਮ ਦੀ ਬੈਲਟ ਹੈ, ਉਹ ਪ੍ਰਵੋਕ ਕਰਨਾ ਚਾਹੁੰਦੇ ਨੇ, ਜਾਂ ਕੀ ਅਲਟੀਮੇਟ ਸਾਡੇ ਉਹ ਸਾਰੇ ਬਾਰਡਰਿੰਗ ਥਾਵਾਂ ਤੋਂ ਜਿਹੜਾ ਉਹ ਸਾਰੀਆਂ ਉਹਨਾਂ ਯਾਦਾਂ ਨੂੰ ਮਿਟਾ ਰਹੇ ਨੇ। ਸੋ ਇਹਦੇ 'ਚ ਸੜਕ ਤੇ ਉਹਨਾਂ ਨੇ ਲਿਆ ਕੇ ਗੁਰੂ ਗ੍ਰੰਥ ਸਾਹਿਬ ਤੇ ਹੋਰ ਸਮਾਨ ਸੁੱਟ ਦਿੱਤਾ ਔਰ ਅੱਗੇ ਹੈਗਾ ਕਿ ਭਾਰਤ ਤਿੱਬਤ ਸਰਹੱਦ ਤੇ ਲਗਭਗ ਇਹਨਾਂ ਨੇ 18,000 ਫੁੱਟ ਕੇ ਦੀ ਉਚਾਈ ਤੇ ਕੰਚਨਜੰਗਾ ਪਹਾੜੀਆਂ ਦੇ ਇਲਾਕੇ 'ਚ ਇਤਿਹਾਸਕ ਗੁਰਦੁਆਰਾ ਸਾਹਿਬ 1970-71 'ਚ ਇੱਥੇ ਤਾਇਨਾਤ ਕੁਝ ਸਿੱਖ ਫੌਜੀਆਂ ਵੱਲੋਂ ਸਥਾਨਕ ਲੋਕਾਂ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ਤੇ ਬਣਾਇਆ ਗਿਆ ਸੀ। ਕਰਨਲ ਦਵਿੰਦਰ ਸਿੰਘ ਗਰੇਵਾਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਇਲਾਕੇ 'ਚ ਸਭ ਤੋਂ ਪਹਿਲਾਂ 1968-69 'ਚ ਚੁੰਗ ਸਥਾਨ ਵਿਖੇ ਗੁਰਦੁਆਰਾ ਗੁਰੂ ਨਾਨਕ ਲਾਮਾ, ਕਿਉਂਕਿ ਉਹ ਨਾਨਕ ਲਾਮਾ ਕਹਿੰਦੇ ਨੇ, ਲਾਮਾ ਸਪਿਰਿਚੁਅਲ ਹੈਡ ਨੂੰ ਕਹਿੰਦੇ ਨੇ, ਸੋ ਉਹਨਾਂ ਦੇ ਲਈ ਗੁਰੂ ਨਾਨਕ ਸਾਹਿਬ ਬਣਾਇਆ ਗਿਆ ਸੀ। ਤੇ ਕੁਝ ਵਰੇ ਬਾਅਦ ਇੱਥੋਂ 80-85 ਕਿਲੋਮੀਟਰ ਦੂਰ ਸਰਹੱਦ ਨੇੜੇ ਗੁਰਦੁਆਰਾ ਗੁਰੂ ਡਾਂਗਮਾਰ ਵੀ ਫੌਜੀ ਅਧਿਕਾਰੀਆਂ ਵੱਲੋਂ ਉਸਾਰਿਆ ਗਿਆ ਸੀ।
ਡਾਂਗ ਮਾਰ ਇਸ ਲਈ ਕਿ ਗੁਰੂ ਨਾਨਕ ਸਾਹਿਬ ਜਿਹੜੇ ਤੁਸੀਂ ਹਿਲ ਦੇ ਵਿੱਚ ਟਰੈਕ ਕਰਦੇ ਹੋ, ਇੱਕ ਤੁਹਾਡੇ ਕੋਲ ਮਜ਼ਬੂਤ ਸਟਿਕ ਵੀ ਹੁੰਦੀ ਹੈ। ਸੋ ਗੁਰੂ ਸਾਹਿਬ ਨੇ ਉਸ ਦੇ ਉੱਤੇ ਸਟਿਕ ਮਾਰ ਕੇ ਉਹਨੂੰ ਪਿਘਲਾਇਆ ਬਰਫ਼ ਨੂੰ, ਔਰ ਉਹ ਅੱਜ ਤੱਕ ਵੀ ਪਾਣੀ ਦਾ ਵੱਡਾ ਸਰੋਤ ਹੈ। ਔਰ ਉਹਨਾਂ ਨੇ ਉਸ ਦਾ ਨਾਂ ਹੀ ਜਿਹੜਾ ਡਾਂਗ ਮਾਰ ਥਾਂ ਸੀ, ਅੰਗਰੇਜ਼ੀ 'ਚ ਵੀ ਉਹਨੂੰ ਡੋਂਗ ਮੌਰ ਕਰਕੇ ਲਿਖਿਆ ਹੋਇਆ। ਸੋ ਉੱਥੇ ਜਿਹੜਾ ਗੁਰਦੁਆਰਾ ਸਥਾਪਿਤ ਹੋਇਆ, ਨਿਸ਼ਾਨ ਸਾਹਿਬ ਲਹਿਰਾਇਆ ਗਿਆ, ਉਹਦਾ ਨਾਂ ਜਿਹੜਾ ਗੁਰਦੁਆਰਾ ਡੋਂਗ ਮਾਰ ਸਾਹਿਬ ਦਿੱਤਾ ਬਣਿਆ। ਔਰ ਉਹਨਾਂ ਦੱਸਿਆ ਕਿ ਇਸ ਸਥਾਨ ਤੇ ਗੁਰੂ ਨਾਨਕ ਸਾਹਿਬ ਦੀ ਫੇਰੀ ਬਾਰੇ ਕਈ ਇਤਿਹਾਸਕਾਰਾਂ ਨੇ ਆਪਣੀਆਂ ਲਿਖਤਾਂ 'ਚ ਜ਼ਿਕਰ ਕੀਤਾ ਹੈ। ਕਰਨਲ ਗਰੇਵਾਲ ਨੇ ਦੱਸਿਆ ਕਿ ਪਹਿਲਾਂ ਵੀ ਇੱਕ ਵਾਰ ਸਥਾਨਕ ਫਿਰਕੂ ਲੋਕਾਂ ਨੇ ਇਸ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਨ ਦਾ ਯਤਨ ਕੀਤਾ ਸੀ, ਤੇ ਉਦੋਂ ਉਹਨਾਂ ਨੇ ਗੁਰਚਰਨ ਸਿੰਘ ਟੌੜਾ ਰਾਹੀਂ ਰੱਖਿਆ ਮੰਤਰੀ ਜਾਰਜ ਫਰਨੈਂਡਿਸ ਨਾਲ ਗੱਲਬਾਤ ਕੀਤੀ, ਜਿਨ੍ਹਾਂ ਦੇ ਦਖਲ ਉਪਰੰਤ ਮਾਮਲਾ ਸ਼ਾਂਤ ਹੋ ਗਿਆ। ਉਹਨਾਂ ਕਿਹਾ ਕਿ 2012 ਤੱਕ ਇੱਥੇ ਬਕਾਇਦਾ ਨਿਸ਼ਾਨ ਸਾਹਿਬ ਵੀ ਸੁਸ਼ੋਭਿਤ ਸੀ ਅਤੇ ਇਸ ਇਲਾਕੇ 'ਚ ਤਾਇਨਾਤ ਸਿੱਖ ਫੌਜੀ ਇਸ ਸਥਾਨ ਦੀ ਸੇਵਾ ਸੰਭਾਲ ਕਰਦੇ ਸਨ। ਫਿਰ ਇਹਦੇ 'ਚ ਲਿਖਿਆ ਦਾ ਪ੍ਰੋਬਲਮ ਓਨਲੀ ਕੇਮ ਅਪ ਇਨ 1999 when some Hindu fanatics installed some Hindu flags and some Hindu generals tried to convert it to ਸਰਵ ਧਰਮ ਮੰਦਰ। ਇਹ ਉੱਥੇ ਕੋਈ ਫੌਜੀ ਹਿੰਦੂ ਆਏ ਜਰਨੈਲ, ਉਹਨਾਂ ਨੇ ਕਿਹਾ ਜੀ ਇਹ ਇੱਥੇ ਮੂਰਤੀਆਂ ਵੀ ਰੱਖੋ, ਇਹ ਸਾਰੇ ਧਰਮਾਂ ਦਾ ਸਥਾਨ ਬਣਾਇਆ ਜਾਏ, which was objected to and stopped by George Fernandez, then defense minister। ਸੋ ਉਦੋਂ ਵੀ ਵਾਜਪਾਈ ਦੀ ਸਰਕਾਰ ਸੀ, ਬੀਜੇਪੀ ਦੇ ਵੇਲੇ, ਜਦੋਂ ਕਿ ਉਹਨਾਂ ਨੇ ਜਿਸ ਗੁਰਦੁਆਰਾ ਐਸਟੈਬਲਿਸ਼ਡ ਹੈ, ਲੱਖਾਂ ਰੁਪਈਏ ਸਿੱਖਾਂ ਨੇ ਜੇਬ 'ਚੋਂ ਕੰਟਰੀਬਿਊਟ ਕਰਕੇ, ਜਿਹਦੇ 'ਚ ਕਰਨਲ ਦਵਿੰਦਰ ਸਿੰਘ ਗਰੇਵਾਲ ਤੇ ਇੱਕ ਹਰਭਜਨ ਸਿੰਘ ਸੇਤੀਆ, ਜਿਨ੍ਹਾਂ ਦਾ ਐਫੀਡੇਵਿਟ ਵੀ ਦੇ ਨਾਲ ਹੈ ਕਿ ਕਿਵੇਂ ਗੁਰਦੁਆਰੇ ਨੂੰ ਡਿਸਟਰੋਏ ਕੀਤਾ ਗਿਆ। ਪਰ ਇਹ ਇੱਥੋਂ ਸ਼ੁਰੂ ਹੋਇਆ। ਫਿਰ ਉਹਨਾਂ ਨੇ ਕਿਹਾ ਇਟ ਇਜ਼ ਕਲੇਮਡ ਬਾਈ ਸਰਟਨ ਵੈਸਟਡ, ਉਹਨਾਂ ਨੇ ਕਿਹਾ ਜੀ ਆਰਮੀ ਜਿਹੜੇ ਅਸਾਮ ਰਾਈਫਲ ਔਰ ਦੂਸਰੇ ਨੇ, ਇਹ ਉਹਨਾਂ ਨੇ ਬੜੀ ਡੈਲੀਬਰੇਟਲੀ ਇਹ ਸਾਰੇ ਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ ਹੈ। ਫਿਰ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜੇ ਫੰਡ ਨੇ ਕੰਸਟਰਕਸ਼ਨ ਆਫ ਦਾ ਗੁਰਦੁਆਰਾ ਵਰ ਕਲੈਕਟਡ ਬਾਈ ਸਿੱਖਸ ਫਰੋਮ ਅਮੰਗ ਸਿੱਖਸ ਐਂਡ ਨਾਟ ਫਰੋਮ ਐਨੀ ਰੈਜੀਮੈਂਟਲ ਫੰਡ ਔਰ ਆਰਮੀ ਫੰਡ, ਕੋਈ ਫੌਜੀ ਫੰਡ ਰੈਜੀਮੈਂਟਲ ਫੰਡ ਨਹੀਂ ਹੈ। ਸੂਬੇਦਾਰ ਮੇਜਰ ਗਿਆਨ ਸਿੰਘ ਭੁੱਲਰ ਪੇਡ ਰੁਪੀਜ਼ 2 ਲੱਖ ਫਰੋਮ ਹਿਜ਼ ਓਨ ਪਾਕਟ। ਇਹ ਜਦੋਂ ਸ਼ੁਰੂ ਹੋਇਆ ਗੁਰਦੁਆਰਾ, ਹੁਣ ਤਾਂ ਲੱਖਾਂ ਰੁਪਏ ਉੱਤੇ ਲੱਗੇ, 2 ਲੱਖ ਰੁਪਈਆ ਸੂਬੇਦਾਰ ਮੇਜਰ ਭੁੱਲਰ ਨੇ ਪੇ ਕੀਤਾ। ਔਰ ਇਹ ਦਵਿੰਦਰ ਸਿੰਘ ਕਹਿੰਦੇ ਨੇ ਆਈ ਟੂ ਹੈਡ ਦਾ ਪ੍ਰਿਵਿਲੇਜ ਆਫ ਪੇਇੰਗ ਹੈਫਟੀ ਅਮਾਊਂਟ। ਇਹਨਾਂ ਨੇ ਵਿਦ ਆਲ ਹੰਬਲਨੈਸ ਨੰਬਰ ਨਹੀਂ ਦਿੱਤਾ, ਹੈਫਟੀ ਅਮਾਊਂਟ ਦਾ ਮਤਲਬ ਮੇਜਰ, ਜੇ 2 ਲੱਖ ਉਹਨੇ ਪਾਇਆ ਸੂਬੇਦਾਰ ਮੇਜਰ ਨੇ, ਤੇ ਕਰਨਲ ਨੇ ਜ਼ਾਹਰ ਹੈ ਕਿ ਦੁੱਗਣਾ ਤਿਗਣਾ ਇਹਦੇ ਤੋਂ ਪਾਇਆ ਹੋਏਗਾ। ਐਂਡ ਫਿਰ ਉਹਨਾਂ ਨੇ ਇਹ ਕਿਹਾ ਕਿ ਬਈ ਹੈਂਸ ਟੂ ਸੇ ਕਿ ਬਈ ਇਹ ਆਰਮੀ ਦਾ ਗੁਰਦੁਆਰਾ ਸੀ, ਗਲਤ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਹੁਣ ਇਹਨੂੰ ਬੜੇ ਸਿਸਟਮੈਟਿਕ ਢੰਗ ਦੇ ਨਾਲ ਇਸ ਨੂੰ ਡਿਸਟਰੋਏ ਕੀਤਾ ਜਾ ਰਿਹਾ। ਔਰ ਉੱਥੇ ਜਿਵੇਂ ਉਹਨਾਂ ਨੇ ਸਾਰੀਆਂ ਚੀਜ਼ਾਂ ਲਿਆ ਕੇ 90 ਕਿਲੋਮੀਟਰ ਦੂਰ ਜਿਹੜਾ ਦੂਜਾ ਗੁਰਦੁਆਰਾ ਹੈ ਉੱਥੇ ਰੱਖਣੀਆਂ ਚਾਹੀਆਂ। ਗੁਰਦੁਆਰੇ ਵਾਲਿਆਂ ਨੇ ਕਿਹਾ ਵੀ ਬਿਲਕੁਲ ਨਹੀਂ। ਔਰ ਗੁਰੂ ਗ੍ਰੰਥ ਸਾਹਿਬ ਦੀ ਭੀੜ ਵੀ, ਗੁਰੂ ਨਾਨਕ ਸਾਹਿਬ ਦੀ ਇੱਕ ਫੋਟੋ ਹੈ ਔਰ ਰੁਮਾਲੇ ਔਰ ਦੂਸਰਾ, ਔਰ ਮੈਂ ਚਾਹਾਂਗਾ ਕਿ ਟੈਕਨੀਕਲ ਟੀਮ ਜਿਹੜੀ 8-9 ਮਿੰਟ ਦੀ ਵੀਡੀਓ ਹੈ ਉਹ ਦਿਖਾਣ ਕਿ ਜਿਹੜੀ ਕਿ ਇਸ ਤੋਂ ਬਹੁਤ ਪਹਿਲਾਂ ਬਣੀ ਹੋਈ ਹੈ ਕਿ ਕਿਵੇਂ ਪਿਛਲੇ ਆਲਮੋਸਟ 50 ਸਾਲ ਤੋਂ ਸਥਾਪਿਤ ਜਿਹੜਾ ਗੁਰਦੁਆਰਾ ਹੈ ਉਸ ਨੂੰ ਫੌਜ ਦੇ ਜਰਨੈਲਾਂ ਦੇ ਹੁਕਮ ਦੇ ਥੱਲੇ ਇੱਕ ਮੰਦਿਰ ਦੇ ਵਿੱਚ ਸਰਵ ਧਰਮ ਸਥਾਨ ਬਣਾਇਆ, ਔਰ ਹੁਣ ਜਿਹੜਾ ਹੈ ਉਸ ਨੂੰ ਇੱਕ ਮੰਦਿਰ ਦੇ ਵਿੱਚ ਕਨਵਰਟ ਕਰ ਦਿੱਤਾ ਹੈ ਔਰ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਕੀਤੀ ਗਈ ਹੈ। ਇਸ ਤੋਂ ਬਾਅਦ ਬ੍ਰੇਕ ਵੀ ਹੋਏਗੀ, ਲੇਕਿਨ ਮੈਂ ਇਸ ਸਵਾਲ ਦੇ ਉੱਤੇ ਛੱਡਦਾ ਕਿ ਕਦੋਂ ਤੱਕ 30 ਮਿਲੀਅਨ ਸਿੱਖ ਕੌਮ ਇਹ ਦੇਖੇਗੀ ਕਿ ਉਹਨਾਂ ਦਾ ਇਤਿਹਾਸ ਕੋਸਟ ਟੂ ਕੋਸਟ, ਕਿਵੇਂ ਉਹਨਾਂ ਨੇ ਹਰਿਦੁਆਰ, ਜਗਨਨਾਥਪੁਰੀ ਇੱਧਰ ਔਰ ਹੁਣ ਸਿੱਕਮ ਦੇ ਵਿੱਚ ਜਿਹੜਾ ਇਸ ਨੂੰ ਡਿਸਟਰੋਏ ਕੀਤਾ ਹੈ। ਸੋ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਵੀਡੀਓ ਚਲਾ ਦੇਣ ਜੀ। ਗੁਰਦੁਆਰਾ ਨਾਨਕ ਲਾਮਾ ਸਾਹਿਬ ਚੁੰਗਥੰਗ ਦੇ ਦਰਸ਼ਨਾਂ ਉਪਰੰਤ ਸੰਗਤਾਂ ਗੁਰੂ ਡਾਂਗਮਾਰ ਸਾਹਿਬ ਦੇ ਦਰਸ਼ਨਾਂ ਲਈ ਪਹਾੜੀ ਰਸਤਿਆਂ ਤੇ ਚੱਲ ਪਈਆਂ ਹਨ। ਰਸਤੇ ਵਿੱਚ ਮਨ ਭਾਉਂਦੇ ਝਰਨੇ ਵੀ ਹਨ। ਅਤੇ ਜਗ੍ਹਾ ਜਗ੍ਹਾ ਤੇ ਸਿੱਕਿਮ ਵਾਸੀਆਂ ਵੱਲੋਂ ਲਗਾਏ ਗਏ ਹਜ਼ਾਰਾਂ ਦੀ ਗਿਣਤੀ ਵਿੱਚ ਰੰਗ ਬਿਰੰਗੇ ਝੰਡੇ ਵੀ ਨਜ਼ਰ ਆਉਂਦੇ ਹਨ।
ਜਿਨ੍ਹਾਂ ਨੂੰ ਉੱਥੋਂ ਦੇ ਬੌਧ ਧਰਮ ਦੇ ਵਸਨੀਕ ਰੱਬ ਨੂੰ ਪ੍ਰਾਰਥਨਾ ਕਰਨ ਲਈ ਆਪਣੀ ਬੇਨਤੀ ਝੰਡੇ ਤੇ ਲਿਖ ਕੇ ਲਗਾ ਦਿੰਦੇ ਹਨ ਅਤੇ ਉਹਨਾਂ ਦਾ ਮੰਨਣਾ ਹੈ ਕਿ ਝੰਡੇ ਦੇ ਝੂਲਣ ਨਾਲ ਉਹਨਾਂ ਦੀ ਅਰਦਾਸ ਬੇਨਤੀ ਰੱਬ ਤੱਕ ਪਹੁੰਚ ਜਾਂਦੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਤੀਜੀ ਉਦਾਸੀ ਦੇ ਸਮੇਂ ਸਨ 1516 ਦੇ ਆਸ-ਪਾਸ ਸਿੱਕਿਮ ਆਏ ਸਨ। ਇੱਥੇ ਦੇ ਬੌਧ ਧਰਮ ਨੂੰ ਮੰਨਣ ਵਾਲੇ ਲੋਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਾਨਕ ਲਾਮਾ ਕਹਿੰਦੇ ਹਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉੱਤਰੀ ਸਿੱਕਿਮ ਪਹੁੰਚਣ ਤੇ ਸਥਾਨਕ ਚਰਵਾਹੇ ਗੁਰੂ ਸਾਹਿਬ ਪਾਸ ਆਏ ਅਤੇ ਫਰਿਆਦ ਕੀਤੀ ਕਿ ਇਸ ਥਾਂ ਤੇ ਬਹੁਤ ਜ਼ਿਆਦਾ ਠੰਡ ਹੋਣ ਕਾਰਨ ਹਰ ਸਮੇਂ ਝੀਲ ਵਿੱਚ ਬਰਫ਼ ਜੰਮੀ ਰਹਿੰਦੀ ਹੈ, ਜਿਸ ਕਾਰਨ ਪੀਣ ਦੇ ਪਾਣੀ ਲਈ ਬਰਫ਼ ਨੂੰ ਪਿਘਾਲਣਾ ਪੈਂਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੀ ਫਰਿਆਦ ਸੁਣਨ ਤੋਂ ਬਾਅਦ ਆਪਣੇ ਹੱਥ ਵਿੱਚ ਫੜੀ ਹੋਈ ਡਾਂਗ ਨੂੰ ਝੀਲ ਵਿੱਚ ਜੰਮੀ ਬਰਫ਼ ਨਾਲ ਸਪਰਸ਼ ਕੀਤਾ। ਡਾਂਗ ਦੇ ਸਪਰਸ਼ ਨਾਲ ਬਰਫ਼ ਪਿਘਲ ਗਈ। ਉਸ ਥਾਂ ਦੇ ਆਸ-ਪਾਸ ਝੀਲ ਵਿੱਚ ਫਿਰ ਦੁਬਾਰਾ ਕਦੇ ਵੀ ਬਰਫ਼ ਨਹੀਂ ਜੰਮੀ, ਜਦਕਿ ਉਸ ਥਾਂ ਦਾ ਤਾਪਮਾਨ 0 ਤੋਂ ਵੀ 30 ਡਿਗਰੀ ਨੀਚੇ -30 ਡਿਗਰੀ ਸੈਲਸੀਅਸ ਚਲਾ ਜਾਂਦਾ ਹੈ। ਇਸ ਅਲੌਕਿਕ ਘਟਨਾ ਤੋਂ ਬਾਅਦ ਇਹ ਅਸਥਾਨ ਗੁਰੂ ਡਾਂਗਮਾਰ ਦੇ ਨਾਂ ਨਾਲ ਪ੍ਰਸਿੱਧ ਹੋ ਗਿਆ। ਇਸ ਨੂੰ ਨਕਸ਼ੇ ਵਿੱਚ ਭਾਰਤ ਤਿੱਬਤ ਸੀਮਾ ਤੇ ਇਸੇ ਹੀ ਨਾਂ ਨਾਲ ਦੇਖਿਆ ਜਾ ਸਕਦਾ ਹੈ। ਜੇ ਇੰਟਰਨੈਟ ਤੇ ਦੁਨੀਆ ਦੀ ਸਭ ਤੋਂ ਉੱਚੀ ਝੀਲ ਦੇਖਣ ਲਈ ਵਰਲਡਸ ਹਾਈਐਸਟ ਲੇਕ ਟਾਈਪ ਕਰਕੇ ਕਲਿੱਕ ਕੀਤਾ ਜਾਵੇ ਤਾਂ ਕੰਪਿਊਟਰ ਦੀ ਸਕਰੀਨ ਤੇ ਗੁਰੂ ਡਾਂਗਮਾਰ ਝੀਲ ਦੀ ਦਿਲ ਖਿੱਚਵੀਂ ਤਸਵੀਰ ਉਭਰਦੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਝੀਲ ਦੇ ਜਲ ਨੂੰ ਇਹ ਅਸ਼ੀਰਵਾਦ ਵੀ ਦਿੱਤਾ ਕਿ ਇਸ ਨੂੰ ਪੀਣ ਨਾਲ ਸਰੀਰਕ ਅਤੇ ਮਾਨਸਿਕ ਸ਼ਕਤੀ ਵੀ ਪ੍ਰਾਪਤ ਹੋਵੇਗੀ। ਸਿੱਕਿਮ ਦੇ ਰਹਿਣ ਵਾਲੇ ਲੋਕ ਹੁਣ ਵੀ ਇਸ ਝੀਲ ਦੇ ਪਵਿੱਤਰ ਜਲ ਨੂੰ ਅੰਮ੍ਰਿਤ ਦੀ ਤਰ੍ਹਾਂ ਹੀ ਸਤਿਕਾਰ ਦਿੰਦੇ ਹਨ। ਇਸ ਝੀਲ ਦੇ ਆਸ-ਪਾਸ ਬਰਫ਼ ਨਾਲ ਲੱਦੇ ਹੋਏ ਪਹਾੜ ਬਹੁਤ ਹੀ ਸੁੰਦਰ ਲੱਗਦੇ ਹਨ ਅਤੇ ਗੁਰੂ ਡਾਂਗਮਾਰ ਝੀਲ ਨੂੰ ਤਾਂ ਜਿਤਨੀ ਵੀ ਵਾਰ ਨਿਹਾਰੋ ਮਨ ਨੂੰ ਉਤਨਾ ਹੀ ਸਕੂਨ ਮਿਲਦਾ ਹੈ। ਇਹ ਪਾਵਨ ਝੀਲ ਤੀਸਤਾ ਨਦੀ ਦਾ ਸ਼ੁਰੂਆਤੀ ਪੜਾਅ ਵੀ ਹੈ। ਗੁਰੂ ਡਾਂਗਮਾਰ ਝੀਲ ਦੇ ਕਿਨਾਰੇ ਤੇ ਗੁਰਦੁਆਰਾ ਸਾਹਿਬ ਵਿਖੇ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਅਤੇ ਦੂਰੋਂ ਹੀ ਨਿਸ਼ਾਨ ਸਾਹਿਬ ਝੂਲਦੇ ਨਜ਼ਰ ਆਉਂਦੇ ਹਨ। ਇਸ ਅਸਥਾਨ ਨੂੰ ਹੁਣ ਸਿੱਕਿਮ ਰਾਜ ਸਰਕਾਰ ਵੱਲੋਂ ਸਰਵ ਧਰਮ ਸਥਲ ਦਾ ਨਾਂ ਦੇ ਦਿੱਤਾ ਗਿਆ ਹੈ। ਵੈਸੇ ਤਾਂ ਗੁਰੂ ਨਾਨਕ ਦੇਵ ਜੀ ਦਾ ਵੀ ਇਹੀ ਸੰਦੇਸ਼ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਅਸਥਾਨ ਤੇ ਸੰਗਤਾਂ ਵੱਲੋਂ ਅਰਦਾਸ ਕੀਤੀ ਗਈ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਾਵਨ ਪਵਿੱਤਰ ਹੁਕਮਨਾਮਾ ਵੀ ਸਰਵਣ ਕੀਤਾ ਗਿਆ। ਬਾਰਡਰ ਏਰੀਆ ਹੋਣ ਕਾਰਨ ਇਸ ਅਸਥਾਨ ਦੀ ਸੇਵਾ ਸੰਭਾਲ ਭਾਰਤੀ ਫੌਜ ਵੱਲੋਂ ਹੁੰਦੀ ਹੈ। अंत नहीं किछ अंत
अति ऊंचा ऊंचा ताका दरबारा अति ऊंचा ऊंचा ताका दरबारा अंत नहीं किस अंत नहीं किस। ਇੱਥੇ ਕਈ ਦੁਰਲਭ ਪੰਛੀ ਅਤੇ ਦੁਰਲਭ ਜਾਨਵਰ ਵੀ ਵਿਖਾਈ ਦਿੰਦੇ ਹਨ। ਇਸ ਅਸਥਾਨ ਦੇ 17,200 ਫੁੱਟ ਦੀ ਉਚਾਈ ਤੇ ਹੋਣ ਕਾਰਨ ਸਾਹ ਲੈਣ ਲਈ ਆਕਸੀਜਨ ਦੀ ਬਹੁਤ ਘਾਟ ਮਹਿਸੂਸ ਹੁੰਦੀ ਹੈ। ਲੇਕਿਨ ਸਿੱਖ ਸੰਗਤਾਂ ਨੂੰ ਜਦ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਪਤਾ ਲੱਗਦਾ ਹੈ ਤਾਂ ਹਰ ਸਿੱਖ ਚਾਹੁੰਦਾ ਹੈ ਕਿ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਜ਼ਰੂਰ ਕੀਤੇ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਸਾਡੇ ਦਰਸ਼ਕਾਂ ਨੇ ਇਹ ਵੀਡੀਓ ਦੇਖੀ ਹੈ, ਸਿੱਕਮ ਵਿੱਚ ਜੋ ਕਿ ਇਤਿਹਾਸਕ ਜੋ ਗੁਰੂ ਘਰ ਸੀ ਉਸ ਨੂੰ ਡਿਸਟਰੋਏ ਕੀਤਾ ਗਿਆ ਹੈ। ਜਿਸ ਤਰ੍ਹਾਂ ਕਿ ਉਹਨਾਂ ਜੋ ਅੰਦਰ ਸਮਾਨ ਸੀ, ਜਿੱਦਾਂ ਦੁਸ਼ਾਲੇ ਸੀ, ਕਿ ਗੁਰੂ ਨਾਨਕ ਸਾਹਿਬ ਦੀ ਜੋ ਪੇਂਟਿੰਗ ਸੀ ਅਤੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜਿਹੜੀ ਬੀੜ ਸੀ ਉਸ ਨੂੰ ਕਿਸ ਤਰ੍ਹਾਂ ਉਹਨਾਂ ਨੇ ਬੇਅਦਬੀ ਕੀਤੀ ਹੈ। ਅਸੀਂ ਵਾਕਈ ਪੁੱਛਣਾ ਚਾਹਾਂਗੇ ਆਪਣੀ ਸਿੱਖ ਕੌਮ ਨੂੰ ਕਿ ਅਸੀਂ ਕਿੱਥੇ ਖੜੇ ਹਾਂ, ਕਿ ਕਿੰਨਾ ਸਾਡੇ ਤੇ ਜ਼ੁਲਮ ਹੋ ਰਿਹਾ, ਸਾਡੇ ਇਤਿਹਾਸਕ ਗੁਰੂ ਘਰਾਂ ਦੇ, ਸਾਡੇ ਤੇ, ਸਾਡੇ ਗੁਰੂ ਤੇ। ਤੇ ਡਾਕਟਰ ਸਾਹਿਬ, ਇੱਥੇ ਆਪਾਂ ਬ੍ਰੇਕ ਲੈਂਦੇ ਹਾਂ ਤੇ ਵਿਊਅਰਸ, ਅਸੀਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਫਿਰ ਦੁਬਾਰਾ ਅਪੀਲ ਕਰ ਦਈਏ। ਵਿਊਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਪੇਪਰ ਰਾਹੀਂ ਰਿਕਰਿੰਗ ਡੋਨਰ ਬਣ ਕੇ ਕਰ ਸਕਦੇ ਹੋ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਫੋਨ ਰਾਹੀਂ ਵੀ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ 5164060694। ਸ਼ੁਕਰੀਆ ਵਿਊਅਰਸ, ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।